ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨ, ਫੇਸਬੁੱਕ, ਆਈਫੋਨ, ਐਂਡਰਾਇਡ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜੁਲਾਈ ਦੀ 2 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਪਿਛਲੇ 2 ਦਿਨਾਂ ਤੋਂ ਬਹੁਤ ਜ਼ਿਆਦਾ ਜਿਹੜਾ ਰੌਲਾ ਪੈ ਰਿਹਾ ਵੀ ਕਿਸ ਤਰ੍ਹਾਂ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ, ਉਹਨਾਂ ਨੇ ਇੱਕ ਆਪਣਾ ਕਲੋਜ਼ ਅਪ ਗਰੁੱਪ ਬਣਾਇਆ ਹੋਇਆ ਸੀ ਫੇਸਬੁੱਕ ਦੇ ਉੱਤੇ, ਜਿਹਦੇ ਉੱਤੇ ਉਹ ਜਿੰਨੇ ਵੀ ਅਨਡਾਕੂਮੈਂਟਡ ਬੰਦੇ ਆਉਂਦੇ ਆ ਉਹਨਾਂ ਦੇ ਉੱਤੇ, ਜਾਂ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਜਿਹੜੇ ਉਹਨਾਂ ਦੀ ਸਪੋਰਟ 'ਚ ਆ, ਉਹਨਾਂ ਦੇ ਉੱਤੇ ਕੁਛ ਨਾ ਕੁਛ ਬੁਰਾ ਲਿਖਦੇ ਰਹਿੰਦੇ ਸੀ, ਟਾਊਟ ਕਰਦੇ ਰਹਿੰਦੇ ਸੀ, ਮਜ਼ਾਕ ਬਣਾਉਂਦੇ ਰਹਿੰਦੇ ਸੀ। ਉਹ ਤੋਂ ਬਾਅਦ ਇਹ ਜਿਹੜੀ ਸਾਰੀ ਇਨਵੈਸਟੀਗੇਸ਼ਨ ਆ, ਇੱਕ ਸਪੈਨਿਸ਼ ਮੈਗਜ਼ੀਨ ਆ, ਉਹਨਾਂ ਨੇ ਇਹ ਕੱਢੀ ਵੀ ਕਿਸ ਤਰ੍ਹਾਂ ਵੀ 1995 ਦੇ ਕਰੀਬ ਬਾਰਡਰ ਪੈਟਰੋਲ ਏਜੰਟਸ ਆ, ਉਹਨਾਂ ਵਿੱਚੋਂ 50% 900 ਸਮਥਿੰਗ ਜਿਹੜੇ ਆ ਇਸ ਗਰੁੱਪ ਦੇ ਮੈਂਬਰ ਹੈਗੇ ਆ। ਵੀ ਉਹ ਕਿਸ ਤਰ੍ਹਾਂ ਜਿਹੜੇ ਆ ਅਨਡਾਕੂਮੈਂਟਡ ਲੋਕਾਂ ਦਾ, ਬੱਚਿਆਂ ਦਾ ਕਿਸ ਤਰ੍ਹਾਂ ਉਹ ਮਜ਼ਾਕ ਉਡਾਉਂਦੇ ਆ। ਪ੍ਰੋ ਪਬਲਿਕਾ ਕਰਕੇ ਜਿਹੜਾ ਮੈਗਜ਼ੀਨ ਆ ਜਿਨ੍ਹਾਂ ਨੇ ਸਟੋਰੀ ਕੱਢੀ ਸੀ, ਅਤੇ ਕਾਂਗਰਸ ਵੂਮੈਨ ਜਿਹੜੀ ਹੈਗੀ ਆ ਕੋਰਟੇਜ਼, ਉਹਦੇ ਬਾਰੇ ਵੀ ਜਿਹੜੇ ਉਹਨੇ ਗਲਤ ਜਿਹੜੇ ਕਮੈਂਟ, ਕਾਰਟੂਨ ਇੱਦਾਂ ਦੇ ਬਣਾਏ ਹੋਏ ਸੀ। ਉਹ ਤੋਂ ਬਾਅਦ ਉਹ ਅਲੈਗਜ਼ੈਂਡਰੀਆ ਓਕੈਸੀਓ ਕੋਰਟੇਜ਼ ਜਿਹੜੀ ਰਿਪਰੈਜ਼ੈਂਟੇਟਿਵ ਆ, ਉਹ ਇੱਕ ਜਿਹੜੀ ਫੈਸਿਲਿਟੀ ਆ ਉੱਥੇ ਦੇਖਣ ਨੂੰ ਗਏ, ਅਤੇ ਉਸ ਫੈਸਿਲਿਟੀ ਦੇ ਵਿੱਚੋਂ ਉਹਨਾਂ ਨੇ ਆਮ ਜਿਹੜੇ ਲੋਕ ਅਰੈਸਟ ਹੋਏ ਸੀ ਉਹਨਾਂ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਦਾ ਤੁਹਾਨੂੰ ਖਾਣਾ ਪੀਣਾ ਮਿਲਦਾ, ਅਤੇ ਇੱਕ ਲੇਡੀ ਨੇ ਦੱਸਿਆ ਵੀ ਮੈਨੂੰ ਜਿਹੜਾ ਆ ਪਾਣੀ ਉਹ ਟੋਇਲਟ ਦੇ ਵਿੱਚੋਂ ਪੀਣ ਲਈ ਦਿੱਤਾ ਗਿਆ। ਸੋ ਉਹ ਤੋਂ ਬਾਅਦ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੇ ਉਹਨੂੰ ਕਿਹਾ ਵੀ ਨਹੀਂ, ਇਹ ਮਿਸਅੰਡਰਸਟੈਂਡਿੰਗ ਆ, ਉਹਨੂੰ ਟੂਟੀ ਨਹੀਂ ਚਲਾਉਣੀ ਆਉਂਦੀ ਸੀ ਜਾਂ ਕੁਛ ਇੱਦਾਂ ਦਾ, ਜਿਸ ਤਰ੍ਹਾਂ ਦਾ ਉਹਨਾਂ ਨੇ ਆਪਣੀ ਸੇਵਿੰਗ ਲਈ ਕਰਨਾ ਹੀ ਆ। ਪਰ ਇਹ ਜਿਹੜਾ ਹੁਣ ਮਸਲਾ ਹੈਗਾ ਆ, ਇਸ ਟਾਈਮ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਆ ਭਖਿਆ ਹੋਇਆ ਆ। ਬੜੀ ਹੈਰਾਨੀ ਦੀ ਗੱਲ ਆ, ਕਹਿੰਦੇ ਵੀ 1 ਸਾਲ ਤੋਂ ਲੈ ਕੇ 17 ਸਾਲਾਂ ਤੱਕ ਦੇ ਜਿਹੜੇ ਬੱਚੇ ਆ ਉਹ ਇੱਦਾਂ ਦੀਆਂ ਫੈਸਿਲਿਟੀਆਂ ਦੇ ਵਿੱਚ ਰੱਖੇ ਹੋਏ ਹੈਗੇ ਆ ਜੀ। ਬਿਲਕੁਲ, ਕਾਫੀ ਜ਼ਿਆਦਾ ਜਿਹੜਾ ਇਸ ਨੂੰ ਲੈ ਕੇ ਵਿਵਾਦ ਉਹ ਛਿੜਿਆ ਹੋਇਆ ਆ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਬਾਰਡਰ ਪੈਟਰੋਲ ਏਜੰਟਸ ਤਾਂ ਉਸ ਦੇ ਵਿੱਚ ਹੈਗੇ ਓਵਰਆਲ ਤਕਰੀਬਨ 7000 ਤੋਂ ਤਕਰੀਬਨ 9,000 ਲੋਕ ਜਿਹੜੇ ਇਸ ਪੂਰੇ ਗਰੁੱਪ ਦੇ ਵਿੱਚ ਉਹ ਮੌਜੂਦ ਨੇ। ਅਤੇ ਇਹ ਹੁਣ ਕਾਫੀ ਜ਼ਿਆਦਾ ਚਰਚਾ ਦਾ, ਵਿਵਾਦ ਦਾ ਕਾਰਨ ਜਿਹੜਾ ਉਹ ਬਣ ਰਿਹਾ ਹੈ। ਹੁਣ ਇਸ ਦੇ ਉੱਤੇ ਇਨਵੈਸਟੀਗੇਸ਼ਨ ਦੀ ਜਾਂਚ ਜਿਹੜੀ ਕਸਟਮ ਬਾਰਡਰ ਪੈਟਰੋਲ ਵਾਲਿਆਂ ਨੇ ਆ, ਉਹ ਇਸ ਦੇ ਪ੍ਰਤੀ ਜਿਹੜੀ ਉਹਨਾਂ ਨੇ ਕਰ ਦਿੱਤੀ ਆ। ਅਤੇ ਬੀਤੇ ਦਿਨਾਂ ਦੇ ਵਿੱਚ ਜਿਹੜੀ ਅਲੈਗਜ਼ੈਂਡਰੀਆ ਓਕੈਸੀਓ ਕੋਰਟੇਜ਼ ਆ, ਉਹ ਵੀ ਇੱਕ ਡਿਟੈਂਸ਼ਨ ਸੈਂਟਰ ਦੀ ਫੈਸਿਲਿਟੀ ਦੇ ਵਿੱਚ, CBP ਦੀ ਫੈਸਿਲਿਟੀ ਦੇ ਵਿੱਚ ਜਾ ਕੇ ਆਈ ਸੀ। ਉਸ ਦਾ ਵੀ ਕਾਫੀ ਉੱਥੇ ਰੌਲਾ ਰੱਪਾ ਜਿਹੜਾ ਪਿਆ। ਕਹਿੰਦੇ ਆ ਵੀ ਉਹ ਚਲਾਈ ਕੁਛ ਰੌਲਾ ਪਾਇਆ, ਉਸਨੇ ਉੱਚਾ ਵੀ ਜਿਹੜੀ ਉਹ ਬੋਲੀ ਆ। ਅਤੇ ਕਹਿੰਦੇ ਉਹ ਹੁਣ ਉਸ ਦੀ ਸਪਸ਼ਟੀਕਰਨ 'ਚ ਇਹ ਕਹਿ ਰਹੀ ਵੀ ਮੇਰੇ ਨਾਲ ਧੱਕੇ ਦੇ ਨਾਲ ਜਿਹੜੇ CBP ਵਾਲੇ ਆ ਉਹ ਫੋਟੋ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸੀ, ਕੁਛ ਧੱਕਾ ਮੁੱਕੀ ਵਾਲੀ ਜਿਹੜੀ ਆ ਇੱਦਾਂ ਦੀ ਸਥਿਤੀ ਜਿਹੜੀ ਬਣ ਰਹੀ ਸੀ। ਜਦ ਕਿ ਫਿਰ ਉਸ ਨੂੰ ਉਹ ਚੁਰਾਇਆ, ਫਿਰ ਉਸਨੇ ਉੱਥੇ ਜਾ ਕੇ ਜਿਹੜਾ ਆ ਉਹ ਉੱਚੀ ਜਿਹੜੀ ਉੱਥੇ ਬੋਲੀ ਆ। ਸੋ ਨਾਲ ਹੀ ਜਿਹੜਾ ਇੱਕ ਹੁਆਕਿਨ ਕਾਸਟਰੋ ਜਿਹੜਾ ਹੈਗਾ ਆ, ਉਸਨੇ ਵੀ ਕੁਛ ਕੁ ਜਿਹੜੀਆਂ ਹਰਜੋਤ ਸਿੰਘ ਜੀ ਵੀਡੀਓਜ਼ ਸ਼ੇਅਰ ਕੀਤੀਆਂ ਆ।
ਉੱਥੋਂ ਦੇ ਡਿਟੈਂਸ਼ਨ ਸੈਂਟਰਸ ਦੀਆਂ ਵੀ ਉੱਥੇ ਇੰਨਾ ਬੁਰਾ ਹਾਲ ਆ। ਹੁਣ ਕਈ ਲੋਕ ਨਾ ਇਸ ਚੀਜ਼ ਦੇ ਉੱਤੇ ਇਹ ਕਹਿ ਰਿਹਾ ਵੀ ਕਹਿੰਦੇ ਹੁਣ ਜੇ ਕੋਈ ਆਮ ਇਨਸਾਨ ਆਪਣੇ ਬੱਚੇ ਨੂੰ ਨਾ ਉਹ ਸਾਬਣ ਦੇਵੇ, ਨਾ ਉਹ ਪਾਣੀ ਦੇਵੇ, ਨਾ ਉਹ ਬਰਸ਼ ਕਰਨ ਨੂੰ ਦੇਵੇ, ਤੇ ਐਲੂਮੀਨੀਅਮ ਦੇ ਫੋਇਲ ਦੇ ਉਹਨੂੰ ਬਲੈਂਕਟ ਬਣਾ ਕੇ ਦੇਣ, ਤਾਂ ਬੜੀ ਜਲਦੀ ਸਰਕਾਰ ਆਵੇਗੀ, ਉਹਨਾਂ ਦੇ ਬੱਚੇ ਉਹਨਾਂ ਤੋਂ ਵੱਖ ਕਰ ਦੇਵੇਗੀ। ਤੇ ਪਰ ਜਦੋਂ ਸਰਕਾਰ ਖੁਦ ਇਹਨਾਂ ਬੱਚਿਆਂ ਦੇ ਨਾਲ ਇਹ ਕਰ ਰਹੀ ਹੈ ਤਾਂ ਉਸ ਨੂੰ ਪਾਲਿਸੀ ਕਹਿ ਕੇ ਜਿਹੜਾ ਆ ਇਸ ਤੋਂ ਜਿਹੜਾ ਇੱਕ ਹਿਸਾਬ ਦੇ ਨਾਲ ਆਪਣਾ ਪੱਲਾ ਜਿਹੜਾ ਉਹ ਝਾੜ ਰਹੇ ਨੇ। ਸੋ ਕਿਤੇ ਨਾ ਕਿਤੇ ਉਹ ਲੋਕਾਂ ਦੀ ਵੀ ਗੱਲ ਦੇ ਵਿੱਚ ਵਜ਼ਨ ਜਿਹੜਾ ਉਹ ਨਜ਼ਰ ਆਉਂਦਾ ਆ ਵੀ ਇੱਦਾਂ ਜਿਹੜੀ ਉਹ ਗੱਲ ਹੋ ਰਹੀ ਆ। ਸੋ ਹਾਲਾਤ ਬਾਰਡਰ ਦੇ ਉੱਤੇ, ਸਦਰਨ ਬਾਰਡਰ ਦੇ ਉੱਤੇ ਕਾਫੀ ਜਿਹੜੇ ਉਹ ਵੱਧ ਤੋਂ ਬੱਤਰ ਵੱਲ ਨੂੰ ਵੱਧਦੇ ਜਾ ਰਹੇ ਆ। CBP ਵਾਲੇ ਕੀ ਕਰ ਰਹੇ ਆ, ਕਿਵੇਂ ਇਹ ਹੋ ਰਿਹਾ ਆ, ਇਸ ਨੂੰ ਲੈ ਕੇ ਬਹੁਤ ਸਾਰਾ ਵਿਵਾਦ ਆ ਉਹ ਬਣ ਰਿਹਾ ਆ। ਮੈਨੂੰ ਇੱਦਾਂ ਲੱਗਦਾ ਹਰਜੋਤ ਸਿੰਘ ਜੀ ਜਿਹੜੇ ਡੋਨਲਡ ਟਰੰਪ ਦੀ ਥਾਂ 'ਤੇ ਜੇ ਕੋਈ ਹੋਰ ਹੁੰਦਾ ਤਾਂ ਹੁਣ ਤੱਕ ਜਿਹੜਾ ਆ ਉਹ ਬਕਲ ਡਾਊਨ ਜਿਹੜੇ ਆ ਕਈ ਕਰ ਜਾਂਦੇ ਹੁੰਦੇ ਨੇ, ਪਰ ਇਹਨਾਂ ਦੇ ਵਿੱਚ ਇਹ ਚੀਜ਼ ਤਾਂ ਹੈਗੀ ਆ ਵੀ ਇਹ ਮੰਨਦੇ ਨਹੀਂ ਐਡੀ ਜਲਦੀ, ਇਹ ਸੌਖੇ ਜਿਹੜੇ ਆ ਡਾਊਨ ਜਿਹੜੇ ਉਹ ਨਹੀਂ ਜਾ ਰਹੇ। ਤੇ ਇਸ ਚੀਜ਼ ਦੇ ਲਈ ਜਿਹੜੇ ਲਗਾਤਾਰ ਆਪਣੇ ਸਪਸ਼ਟੀਕਰਨ ਜਾਂ ਹੋਰ ਵੀ ਅਗਰੈਸਿਵਲੀ ਜਿਹੜਾ ਆ ਉਹਨਾਂ ਦੇ ਖਿਲਾਫ ਜਿਹੜੇ ਉਹ ਕਈ ਚੀਜ਼ਾਂ ਦੇ ਵਿੱਚ ਬਿਆਨਬਾਜ਼ੀ ਜਿਹੜੀ ਆ ਉਹਨਾਂ ਦੀ ਸੁਣਨ ਨੂੰ ਮਿਲ ਰਹੀ ਆ। ਤੇ ਆਈ ਥਿੰਕ ਸਾਰਿਆਂ ਨੂੰ ਇਹ ਜਿਹੜੀਆਂ ਚੀਜ਼ਾਂ ਦੇ ਉੱਤੇ ਗੌਰ ਕਰਨ ਦੀ ਜ਼ਰੂਰਤ ਹੈਗੀ ਆ ਵੀ ਚੱਲ ਕੀ ਰਿਹਾ ਆ ਇਸ ਟਾਈਮ ਇਸ ਪੂਰੇ ਮਸਲੇ ਦੇ ਵਿੱਚ। ਬਿਲਕੁਲ, ਜਿਹੜੇ ਸੈੱਲ ਆ ਕਹਿੰਦੇ ਵੀ ਉਹਨਾਂ ਦੇ ਵਿੱਚ 12 ਬੰਦਿਆਂ ਦੀ ਕਪੈਸਿਟੀ ਆ ਤੇ ਉਹਦੇ ਵਿੱਚ 76 ਡਿਟੇਨੀਜ਼ ਰੱਖੇ ਹੋਏ ਸੀ। ਇੱਕ ਹੋਰ ਦੇ ਵਿੱਚ ਜਿਹਦੇ ਵਿੱਚ 8 ਦੀ ਕਪੈਸਿਟੀ ਸੀ ਉਹਦੇ ਵਿੱਚ 41 ਰੱਖੇ ਹੋਏ ਸੀ। ਇੱਕ ਦੇ ਵਿੱਚ 35 ਦੀ ਕਪੈਸਿਟੀ ਸੀ ਉਹਦੇ ਵਿੱਚ 155 ਜਾਣੇ ਜਿਹੜੇ ਰੱਖੇ ਹੋਏ ਸੀ। ਹਾਈਜੀਨਿਕ ਕੰਡੀਸ਼ਨ ਕਹਿੰਦੇ ਵੀ ਬਹੁਤ ਉੱਥੇ ਜਿਹੜੀਆਂ ਬੁਰੀਆਂ ਹੈਗੀਆਂ ਆ। ਤੇ ਉਹ ਦੂਸਰੇ ਪਾਸੇ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਤੇ ਇਮੀਗ੍ਰੇਸ਼ਨ ਆਫਿਸ ਆ ਉਹ ਕਹਿ ਰਹੇ ਆ ਵੀ ਸਾਡੇ ਹੱਥੋਂ ਵੀ ਗੱਲ ਜਿਹੜੀ ਇਹ ਬਾਹਰ ਚਲੇ ਗਈ ਹੈਗੀ ਆ। ਮੈਕਲੀਨ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਮਈ ਦੇ ਵਿੱਚ 1,44,000 ਲੋਕ ਜਿਹੜੇ ਆ ਉਹ ਅਰੈਸਟ ਕੀਤੇ ਗਏ ਸੀ US ਮੈਕਸੀਕੋ ਬਾਰਡਰ ਦੇ ਉੱਤੇ, ਜਿਹੜੇ ਇਲੀਗਲੀ ਕ੍ਰਾਸ ਕਰਦੇ ਸੀ। ਇਹ 13 ਸਾਲਾਂ ਦੇ ਵਿੱਚ ਸਭ ਤੋਂ ਵੱਧ ਸੀ। ਤੇ ਉਹ ਕਹਿੰਦੇ ਵੀ ਜੂਨ ਦਾ ਡਾਟਾ ਆਉਣਾ ਹੈ ਵੀ ਜੂਨ 'ਚ ਇਹਦੇ ਨਾਲੋਂ ਵੀ 25% ਹੋਰ ਜਿਹੜੇ ਆ ਅਰੈਸਟ ਹੋਏ ਹੈਗੇ ਆ। ਸੋ ਸਾਊਥ ਅਮਰੀਕਾ ਦੇ ਵਿੱਚ ਜਿਹੜੇ ਮੁਲਕ ਹੈਗੇ ਆ ਉਹਨਾਂ ਦੀ ਕੰਡੀਸ਼ਨ ਬੜੀ ਬੁਰੀ ਹੈਗੀ ਆ। ਇਸ ਕਰਕੇ ਜਿਹੜੇ ਲੋਕ ਆ ਵਿਚਾਰੇ ਉੱਥੋਂ ਭੱਜ ਰਹੇ ਹੈਗੇ ਆ ਤੇ ਜਿਹੜਾ ਇਹ ਮਾਹੌਲ ਆ ਬਹੁਤ ਜ਼ਿਆਦਾ ਜਿਹੜਾ ਖਤਰਨਾਕ ਬਣਿਆ ਹੋਇਆ ਹੈਗਾ ਜੀ। ਇਸੇ ਸਾਰੀ ਸਥਿਤੀ ਨੂੰ ਥੋੜ੍ਹਾ ਬਹੁਤਾ ਠੀਕ ਕਰਨ ਦੇ ਲਈ ਜਿੱਦਾਂ ਆਪਾਂ ਪਹਿਲਾਂ ਵੀ ਦੱਸ ਰਹੇ ਹਾਂ ਵੀ ਹਿਊਮਨ ਹੈਲਥ ਸਰਵਿਸਿਜ਼ ਵਾਲੇ ਕਹਿ ਰਹੇ ਆ ਵੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ, ਸਾਡੇ ਜਿਹੜੇ ਆ ਡਾਲਰ ਉਹ ਮੁੱਕ ਰਹੇ ਆ, ਬਜਟ ਅਸੀਂ ਆਊਟ ਹੋ ਗਏ ਆ। ਸੋ ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ $4.6 ਬਿਲੀਅਨ ਦਾ ਜਿਹੜਾ ਇੱਕ ਏਡ ਪੈਕੇਜ ਫੈਡਰਲ ਗਵਰਨਮੈਂਟ ਨੂੰ ਮਦਦ ਕਰਨ ਦੇ ਲਈ ਜਿਹੜੇ ਸੈਂਟਰਲ ਅਮਰੀਕਨ ਮਾਈਗਰੈਂਟਸ ਆ ਰਹੇ ਨੇ, ਇਮੀਗਰੈਂਟਸ ਆ ਰਹੇ ਨੇ US ਮੈਕਸੀਕੋ ਬਾਰਡਰ ਦੇ ਉੱਤੇ, ਉਹ ਉਸ ਸਾਰੇ ਕਾਸੇ ਦੇ ਲਈ ਜਿਹੜਾ $4.5 ਬਿਲੀਅਨ ਤੋਂ ਵੱਧ ਦੀ ਰਾਸ਼ੀ ਜਿਹੜੀ ਆ ਉਹ ਉਸ ਬਿੱਲ ਦੇ ਉੱਤੇ ਜਿਹੜੇ ਉਹ ਸਾਈਨ ਕਰ ਦਿੱਤੇ ਆ। ਵਾਈਟ ਹਾਊਸ ਨੇ ਪਹਿਲਾਂ ਇਸ ਲੈਜਿਸਲੇਸ਼ਨ ਦੇ ਉੱਤੇ ਜਿਹੜਾ ਆ ਵੀਟੋ ਕਰਨ ਦੀ ਜਿਹੜੀ ਉਹ ਧਮਕੀ ਵੀ ਉਹ ਦੇ ਦਿੱਤੀ ਸੀਗੀ ਵੀ ਕਹਿੰਦੇ ਵੀ ਜੇ ਸਾਡੀ ਬਾਰਡਰ ਸਿਕਿਉਰਿਟੀ ਐਫਰਟਸ ਨੂੰ ਇਸ ਬਿੱਲ ਦੇ ਜ਼ਰੀਏ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇਸ ਨੂੰ ਵੀਟੋ ਜਿਹੜਾ ਉਹ ਕਰ ਦਊਂਗਾ। ਤੇ ਬਾਅਦ ਦੇ ਵਿੱਚ ਜਿਹੜੇ ਡੈਮੋਕ੍ਰੇਟ ਹਾਊਸ ਦੇ ਸਪੀਕਰ ਨੈਂਸੀ ਪਲੋਸੀ ਆ ਉਹਨਾਂ ਨੂੰ ਜਿਹੜਾ ਰਿਪਬਲਿਕਨ ਕੰਟਰੋਲਡ ਸੈਨੇਟ ਵਾਲਿਆਂ ਦਾ ਇੱਕ ਇਹੀ ਬਿੱਲ ਉਹਨਾਂ ਦਾ ਵਰਜ਼ਨ ਜਿਹੜਾ ਆ ਉਹ ਅਸੈਪਟ ਕਰਨਾ ਪਿਆ ਤੇ ਫਿਰ ਉਹ ਉੱਥੇ ਜਿਹੜੇ ਆ ਉਹ ਪਾਸ ਹੋਇਆ। ਤੇ ਕਹਿੰਦੇ ਵੀ ਜਿਹੜੇ ਉਹਨਾਂ ਦੇ ਕਾਕਸ ਦੇ ਹੀ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਲਿਬਰਲ ਮੈਂਬਰ ਸੀਗੇ ਉਹ ਕਿਤੇ ਨਾ ਕਿਤੇ ਇਸ ਪੂਰੇ ਚੀਜ਼ ਤੋਂ ਨਾਖੁਸ਼ ਸੀਗੇ। ਸੋ ਹੁਣ ਇਹ ਦੇਖਦੇ ਹਾਂ ਵੀ ਇਸ ਦੇ ਨਾਲ ਕਿ ਇਹ ਜਿਹੜੀਆਂ ਸਥਿਤੀਆਂ ਇਸ ਟਾਈਮ ਵੱਧ ਤੋਂ ਬੱਤਰ ਬਣੀਆਂ ਪਈਆਂ ਆ ਉਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਸੁਧਾਰ ਆਵੇਗਾ ਜਾਂ ਨਹੀਂ। ਜੀ ਬਿਲਕੁਲ, ਇਹਦੇ ਸੰਬੰਧ ਦੇ ਵਿੱਚ ਨਿਊਯਾਰਕ ਟਾਈਮ ਨੇ ਇੱਕ ਓਪੀਨੀਅਨ ਆਰਟੀਕਲ ਵੀ ਲਿਖਿਆ ਹੈਗਾ ਵੀ ਕਿਸ ਤਰ੍ਹਾਂ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਕ੍ਰਾਈਸਿਸ ਹੈਗਾ ਹੈ ਇਹ ਸਾਡੀ ਨੇਸ਼ਨ ਨੂੰ USA ਨੂੰ ਜਾਣੀ ਕਿ ਕਰਪਟ ਕਰ ਰਿਹਾ ਹੈਗਾ ਜੀ। ਬਿਲਕੁਲ, ਇੱਕ ਪਾਸੇ ਆਪਣੇ 2 ਦਿਨਾਂ ਦੇ ਵਿੱਚ ਅਮਰੀਕਾ ਨੇ ਜਿਹੜਾ ਆਪਣਾ ਬਰਥਡੇ ਮਨਾਉਣਾ ਆ, ਯਾਨੀ ਕਿ ਇੰਡੀਪੈਂਡੈਂਸ ਡੇ ਜਿਹੜਾ ਉਹਨਾਂ ਨੇ ਮਨਾਉਣਾ ਆ ਜਦੋਂ ਬ੍ਰਿਟਿਸ਼ ਸਾਮਰਾਜ ਤੋਂ ਇਹਨਾਂ ਨੇ ਵੀ ਆਜ਼ਾਦੀ ਜਿਹੜੀ ਆ ਉਹ ਲਈ ਸੀਗੀ। ਸੋ ਉਹ ਉਹਨਾਂ ਦਿਨਾਂ ਦੇ ਵਿੱਚ ਇਹ ਕੁਛ ਰੌਲਾ ਰੱਪਾ ਜਿਹੜਾ ਇਮੀਗਰੈਂਟਸ ਦਾ ਲੈ ਕੇ ਜਿਹੜਾ ਉਹ ਚੱਲ ਰਿਹਾ ਆ, ਜਦ ਕਿ ਸਾਰੇ ਹੀ ਜਾਣਦੇ ਆ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਅਮਰੀਕਾ ਦੇ ਵਿੱਚ ਇਮੀਗਰੈਂਟਸ ਹੀ ਆ ਕੇ ਜਿਹੜੇ ਆ ਉਹ ਵਸਦੇ ਰਹੇ ਨੇ, ਵੱਖ-ਵੱਖ ਮੁਲਕਾਂ ਤੋਂ ਆਏ ਨੇ, ਉਹਨਾਂ ਨੇ ਆਪਣੇ ਜੀਵਨ ਸੁਧਾਰੇ ਨੇ, ਅਮਰੀਕਾ ਨੂੰ ਜਿਹੜਾ ਉਚਲੇ ਪਾਸੇ ਲੈ ਕੇ ਗਏ ਨੇ। ਤੇ ਅੱਜ ਉਹੀ ਇਮੀਗਰੈਂਟਸ ਜਿਹੜੇ ਇੱਥੇ ਆ ਕੇ ਵਸੇ ਨੇ, ਜਿਹੜੇ ਹੋਰ ਆ ਰਹੇ ਇਮੀਗਰੈਂਟਸ ਆ ਉਹਨਾਂ ਤੋਂ ਕਈ ਜਿਹੜੇ ਆ ਉਹ ਤਕਲੀਫ
ਉਹਨਾਂ ਨੂੰ ਮਹਿਸੂਸ ਹੁੰਦੀ ਆ ਵੀ ਇਹ ਇੱਧਰ ਕੀ ਕਰਨ ਆਈ ਜਾ ਰਹੇ ਨੇ। ਤੇ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜੀ ਰਾਜਕਨਵੀਰ ਸਿੰਘ ਜੀ, ਕੱਲ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ $4.6 ਬਿਲੀਅਨ ਦਾ ਜਿਹੜਾ ਫੰਡਿੰਗ ਵਾਲਾ ਬਿੱਲ ਹੈਗਾ ਆ ਉਹ ਸਾਈਨ ਕੀਤਾ ਹੈਗਾ, ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਫਿਰ ਇੱਕ ਵਾਰ ਦੁਹਰਾਇਆ ਵੀ ਜੁਲਾਈ 4 ਤੋਂ ਬਾਅਦ ਅਸੀਂ ਲੋਕਾਂ ਨੂੰ ਫਿਰ ਅਰੈਸਟ ਕਰਨਾ ਸ਼ੁਰੂ ਕਰ ਦੇਵਾਂਗੇ ਜਿਹੜੇ ਅਨਡਾਕੂਮੈਂਟਡ ਹੈਗੇ ਜਾਂ ਜਿਨ੍ਹਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਅਵਿਕਸ਼ਨ ਜਿਨ੍ਹਾਂ ਦੇ ਉੱਤੇ ਚਾਰਜਸ ਲੱਗੇ ਹੋਏ ਜੀ। ਸੋ ਉਹਨਾਂ ਨੇ ਕਿਹਾ ਵੀ ਮੈਂ 2 ਵੀਕ ਦਿੱਤੇ ਸੀ ਜਿਹੜੇ ਡੈਮੋਕ੍ਰੇਟਸ ਨੂੰ ਵੀ ਕੋਈ ਨਾ ਕੋਈ ਜਿਹੜੇ ਤੁਸੀਂ ਜਿਹੜਾ ਬਿੱਲ ਹੈਗਾ ਆ ਖਾਸ ਕਰਕੇ ਪੋਲੀਟੀਕਲ ਅਸਾਈਲਮ ਦੇ ਉੱਤੇ ਜਿਹਦਾ ਮਿਸਯੂਜ਼ ਹੋ ਰਿਹਾ, ਇਹ ਦੋਨੋਂ ਪਾਰਟੀਆਂ ਰਲ ਕੇ ਇਹਦੇ ਉੱਤੇ ਨਵੀਆਂ ਰਿਸਟ੍ਰਿਕਸ਼ਨਾਂ ਲਾਓ ਅਸਾਈਲਮ ਲਾਜ਼ ਦੇ ਉੱਤੇ ਤਾਂ ਕਿ ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਹੀ ਅਸਾਈਲਮ ਮਿਲ ਸਕੇ। ਪਰ ਇਹਦੇ ਉੱਤੇ ਕਹਿੰਦੇ ਕੋਈ ਵੀ ਜਿਹੜਾ ਅਸਰ ਨਹੀਂ ਹੋਇਆ ਤੇ ਸਮ ਟਾਈਮ ਕਹਿੰਦੇ ਵੀ ਆਫਟਰ ਜੁਲਾਈ 4 ਜਿਹੜਾ ਆ ਵੀ ਅਸੀਂ ਉਹੋ ਹੀ ਜਿਹੜਾ 2 ਵੀਕ ਪਹਿਲਾਂ ਉਹਨਾਂ ਨੇ ਕਿਹਾ ਸੀ ਰੇਡ ਮਾਰਨੀ ਆ ਜਿਹੜੀ ਆ ਲੋਕਾਂ ਦੇ ਉੱਤੇ ਉਹ ਸ਼ੁਰੂ ਕਰ ਦੇਵਾਂਗੇ। ਜੀ ਜੀ ਬਿਲਕੁਲ। ਸੋ 4 ਜੁਲਾਈ ਦੀ ਜੇ ਗੱਲ ਕਰੀਏ, ਰਾਸ਼ਟਰਪਤੀ ਟਰੰਪ ਕਿਤੇ ਨਾ ਕਿਤੇ ਚਾਹੁੰਦੇ ਆ ਵੀ ਇਸ ਵਾਰੀ 4 ਜੁਲਾਈ ਦੇ ਉੱਤੇ ਜਿਹੜਾ ਰਾਸ਼ਟਰਵਾਦ ਆ ਉਹ ਘੋਲ ਕੇ ਸਾਰਿਆਂ ਨੂੰ ਪਿਆਇਆ ਜਾਵੇ ਤੇ ਉਹਦੇ ਵਿੱਚ ਕਹਿੰਦੇ ਵੀ ਕਾਫੀ ਜਿਹੜੇ ਟੈਂਕ ਤੇ ਜਿਹੜੇ ਉੱਤੇ ਹਵਾਈ ਜਿਹੜੀ 에ਅਰ ਫੋਰਸ ਆ ਉਹਨਾਂ ਦੇ ਜਿਹੜੇ ਜਹਾਜ਼ ਆ ਉਹ ਲੰਘਣਗੇ। ਵਾਸ਼ਿੰਗਟਨ ਦੇ ਵਿੱਚ ਕਾਫੀ ਜਿਹੜੇ ਕਹਿੰਦੇ ਜਿਹੜੇ ਟੈਂਕਸ ਹੈਗੇ M1 ਐਬਰਾਹਮਸ ਟੈਂਕਸ ਆ ਉਹ ਆਏ ਨੇ, ਉਹਨਾਂ ਨੂੰ ਮਾਲਸ ਦੇ ਬਾਹਰ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਖਿਲਾਰਿਆ ਜਾਵੇਗਾ ਤਾਂ ਜੋ ਜਿਹੜੇ ਅਮਰੀਕੀ ਲੋਕ ਆ ਇਹਨਾਂ ਟੈਂਕਸ ਦੇ ਨਜ਼ਾਰੇ ਜਿਹੜੇ ਉਹ ਲੈ ਸਕਣ। ਇਸ ਤੋਂ ਪਹਿਲਾਂ ਉਹ ਚਾਹੁੰਦੇ ਸੀਗੇ ਵੀ ਇੰਡੀਪੈਂਡੈਂਸ ਡੇ ਦੇ ਉੱਤੇ ਜਿਹੜੀ ਪਰੇਡ ਆ ਉਹ ਹੋਵੇ ਪੈਂਸਿਲਵੇਨੀਆ ਐਵੀਨਿਊ ਦੇ ਉੱਤੇ, ਪਰ ਕਹਿੰਦੇ ਵੀ ਫਿਰ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਭਾਈ ਟੈਂਕ ਜਿਹੜੀਆਂ ਇਹ ਰੋਡਸ ਵਾਸਤੇ ਨਹੀਂ ਬਣੇ ਹੋਏ ਤੇ ਰੋਡਸ ਦਾ ਜਿਹੜਾ ਸਤਿਆਨਾਸ਼ ਉਹ ਵੀ ਜਿਹੜਾ ਹੋ ਜਾਊਗਾ। ਤੇ ਇਸ ਤੋਂ ਪਹਿਲਾਂ ਵੀ ਉਹ ਚਾਹੁੰਦੇ ਸੀਗੇ ਵੀ ਇੱਦਾਂ ਦੀ ਪਰੇਡ ਹੋਵੇ, ਉਦੋਂ ਵੀ ਜਦੋਂ ਉਹਨਾਂ ਨੂੰ ਇਨਕਾਰ ਕਰ ਦਿੱਤਾ ਗਿਆ ਸੀ, ਜਿਹੜੇ ਬਜਟ ਆ ਉਸ ਚੀਜ਼ ਦੇ ਲਈ ਨਹੀਂ ਰੱਖਿਆ ਗਿਆ ਸੀ। ਪੈਂਟਾਗਨ ਵਾਲਿਆਂ ਨੇ ਵੀ ਕਿਹਾ ਸੀਗਾ ਵੀ ਆਪਾਂ ਨੂੰ ਇਸ ਚੀਜ਼ ਦੀ ਜਿਹੜੀ ਉਸ ਟਾਈਮ ਤੇ ਜ਼ਰੂਰਤ ਨਹੀਂ ਹੈਗੀ। ਸੋ ਹੁਣ ਕਈ ਥਾਵਾਂ ਦੇ ਉੱਤੇ ਜਿਹੜੇ ਆ ਟੈਂਕਸ ਰੱਖੇ ਜਾਣਗੇ ਤੇ ਜਿੱਦਾਂ ਦੱਸਿਆ ਵੀ ਹਵਾਈ ਜਿਹੜੇ ਜਹਾਜ਼ ਨੇ ਉਹ ਉੱਤੋਂ ਦੀ ਜਿਹੜੇ ਉਹ ਲੰਘਣਗੇ ਤੇ ਇਸ ਨੂੰ ਸਲੂਟ ਟੂ ਅਮਰੀਕਾ ਕਰਕੇ ਇਸ ਇਵੈਂਟ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਦੱਸ ਰਹੇ ਨੇ, ਜਿਸ ਦੇ ਵਿੱਚ ਫਾਇਰਵਰਕਸ ਤੇ ਜਿਹੜੀ ਸਪੀਚ ਆ ਉਹ ਵੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਉਹ ਕੀਤੀ ਜਾਵੇਗੀ। ਸੋ ਵਾਸ਼ਿੰਗਟਨ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਚੀਜ਼ ਉਹ ਚਾਹੁੰਦੇ ਨੇ, ਉੱਦਾਂ ਉਹ ਪਰੇਡ ਚਾਹੁੰਦੇ ਸੀ ਜਿਹੜੀ ਉਹਨਾਂ ਨੂੰ ਨਹੀਂ ਮਿਲੀ, ਪਰ ਹੁਣ ਕਹਿੰਦੇ ਆ ਵੀ ਚਲੋ ਆਪਾਂ ਜਿਹੜੇ ਟੈਂਕ ਆ ਕਈ ਮਾਲਸ ਦੇ ਵਿੱਚ ਤੇ ਹੋਰ ਕਈ ਥਾਵਾਂ ਦੇ ਉੱਤੇ ਉਹ ਵਾਸ਼ਿੰਗਟਨ ਇਲਾਕੇ ਦੇ ਵਿੱਚ ਰੱਖੇ ਜਾਣਗੇ। ਜੀ ਬਿਲਕੁਲ। ਇਸ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਤੇ ਲੋਕਲ ਆਫੀਸ਼ੀਅਲਸ ਆ ਵਾਸ਼ਿੰਗਟਨ DC 'ਚ ਉਹਨਾਂ ਨੇ ਕਿਹਾ ਆ ਵੀ ਇਹ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨੂੰ ਜਿਹੜੇ ਇੰਡੀਪੈਂਡੈਂਸ ਡੇ ਆ ਤੇ ਮਿਲਟਰੀ ਨੂੰ ਪੋਲੀਟੀਸਾਈਜ਼ ਕਰ ਰਹੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਵਾਸ਼ਿੰਗਟਨ DC ਦੀ ਸਿਟੀ ਕੌਂਸਲ ਨੇ ਫਿਰ ਇੱਕ ਵਾਰੀ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਆ ਇੰਡੀਪੈਂਡੈਂਸ ਡੇ ਦੇ ਉੱਤੇ ਜਿਹੜੇ ਉੱਥੇ ਟੈਂਕ ਲਾਣੇ ਆ ਉਹ ਅਸੀਂ ਨਹੀਂ ਲਾਣ ਦੇਵਾਂਗੇ, ਜਿਸ ਤਰ੍ਹਾਂ ਪਿਛਲੇ ਸਾਲਾਂ ਦੇ ਵਿੱਚ ਨਾ ਕੀਤੀ ਹੈਗੀ ਆ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਪ੍ਰੈਜ਼ੀਡੈਂਟ ਟਰੰਪ ਜਦੋਂ 4 ਜੁਲਾਈ ਨੂੰ ਐਡਰੈਸ ਕਰਨਗੇ ਲਿੰਕਨ ਮੈਮੋਰੀਅਲ ਤੋਂ ਤੇ ਉਹ ਚਾਹੁੰਦੇ ਆ ਵੀ ਉੱਥੇ ਜਿਹੜੇ ਆਲੇ ਦੁਆਲੇ ਜਿਹੜੇ ਟੈਂਕਸ ਆ ਉਹਨਾਂ ਦੀ ਸ਼ੋਅ ਆਫ ਪਾਵਰ ਹੋਵੇ। ਬਿਲਕੁਲ ਜੀ, ਪੋਲੀਟੀਕਲਾਈਜ਼ ਜਿਹੜਾ ਉਹ ਕਾਫੀ ਇਸ ਨੂੰ ਕਰਨਾ ਚਾਹੁੰਦੇ ਨੇ। ਪੈਟਰੀਓਟਿਜ਼ਮ ਜਿਹੜਾ ਆ ਉਹ ਰਾਸ਼ਟਰਵਾਦ ਆ ਪੂਰੀ ਤਰ੍ਹਾਂ ਜਿਹੜਾ ਚੰਗੀ ਤਰ੍ਹਾਂ ਘੋਲਣ ਦੀ ਉਹਨਾਂ ਦੀ ਹੈਗੀ ਆ। F-35 ਸਟੈਲਥ ਜੈਟਸ ਜਿਹੜੇ ਆ ਉਹ ਵੀ ਇੱਕ ਕਹਿੰਦੇ ਮਿਲਟਰੀ ਅਫੀਸ਼ੀਅਲ ਨੇ ਦੱਸਿਆ ਵੀ ਉਹ ਵੀ ਇਸ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ। ਪੈਂਟਾਗਨ ਨੇ ਇਸ ਚੀਜ਼ ਤੋਂ ਇਨਕਾਰ ਕਰ ਦਿੱਤਾ ਦੱਸਣ ਤੋਂ ਵੀ ਇਸ ਪੂਰੀ ਚੀਜ਼ ਦਾ ਜਿਹੜਾ ਕਿੰਨਾ ਖਰਚਾ ਆ ਉਹ ਆਵੇਗਾ, ਪਰ ਕਈ ਜਿਹੜੇ ਆ ਉਹ ਕਿਆਸਰੀਆਂ ਲਾ ਰਹੇ ਆ, ਕਹਿੰਦੇ $1 ਮਿਲੀਅਨ ਤੱਕ ਦਾ ਜਿਹੜਾ ਖਰਚਾ ਆ ਉਹ ਇਸ ਦੇ ਵਿੱਚ ਆ ਸਕਦਾ ਆ ਜਦ ਇਹ ਟੈਂਕ ਡਿਸਪਲੇ ਤੇ ਜਿਹੜੇ ਜਹਾਜ਼ ਉੱਤੋਂ ਦੀ ਜਿਹੜੇ ਉਹ ਲੰਘਣਗੇ ਫਲਾਈ ਬਾਏ ਜਿਹੜੇ ਉਹਨਾਂ ਨੇ ਕਰਨਾ ਆ ਤੇ ਜਿਹੜੇ ਰਾਸ਼ਟਰਪਤੀ ਟਰੰਪ ਦਾ ਜਿਹੜੀ ਸਪੀਚ ਤਾਂ ਉਹ ਕਰਦੀ ਆ, ਹਰ ਵਾਰੀ ਕਰਦੇ ਆ ਤੇ ਫਾਇਰਵਰਕਸ ਵੀ ਜਿਹੜੇ ਉੱਥੇ ਹੁੰਦੀ ਆ। ਸੋ ਇਹ 2 ਚੀਜ਼ਾਂ ਜਿਹੜੀਆਂ ਇਸ ਵਾਰ ਐਕਸਟਰਾ ਹੋਣ ਜਾ ਰਹੀਆਂ ਆ। ਜੀ ਅਗਲੀ ਖਬਰ ਵੱਲ ਚਲੀਏ ਜਿਹੜੀ ਆਇਵਾ ਤੋਂ ਆ ਰਹੀ ਆ। ਜਦੋਂ ਡੀਬੇਟ ਹੋਈ ਡੈਮੋਕ੍ਰੈਟਿਕਸ ਪਾਰਟੀ ਦੇ ਕੈਂਡੀਡੇਟਾਂ ਦੀ ਤੇ ਹੁਣ ਕਹਿੰਦੇ ਵੀ ਜਿਹੜੀ ਕਮਲਾ ਹੈਰਿਸ ਆ ਉਹਨਾਂ ਦੇ ਜਿਹੜੀ ਪੁਆਇੰਟਸ ਆ ਉਹ ਜੋ ਬਾਈਡਨ ਤੇ ਬਰਨੀ ਸੈਂਡਰਸ ਦੇ ਮੁਕਾਬਲੇ ਉੱਪਰ ਜਾ ਰਹੇ ਹੈਗੇ ਆ। ਆਇਵਾ ਦੇ ਵਿੱਚ ਜਿਹੜੇ ਇਹ ਸਰਵੇ ਕੀਤੇ ਗਏ ਆ ਸਟੇਟ ਆਫ ਆਇਵਾ ਦੇ ਵਿੱਚ ਤੇ ਕਹਿੰਦੇ ਪਈ ਸੈਨੇਟਰ ਜਿਹੜੇ ਕੈਲੀਫੋਰਨੀਆ ਤੋਂ ਕਮਲਾ ਹੈਰਿਸ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਹਨਾਂ ਦੇ ਜਿਹੜੇ ਹੁਣ ਪੁਆਇੰਟਸ ਆ
ਉਹ ਦੋਨੋਂ ਹੀ ਜਿਹੜੇ ਰਹਿ ਚੁੱਕੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਜਿਹੜੇ ਸੈਨੇਟਰ ਹੈਗੇ ਆ ਬਰਨੀ ਸੈਂਡਰਸ ਉਹਨਾਂ ਤੋਂ ਉੱਪਰ ਗਏ ਹੈਗੇ ਆ। ਜੀ ਜੀ ਬਿਲਕੁਲ। ਸੋ ਇੱਦਾਂ ਵੀ ਹਰਜੋਤ ਸਿੰਘ ਜੀ ਅੱਜ ਦੀ ਘੜੀ ਦੇ ਵਿੱਚ ਆਪਾਂ ਕਹਿ ਸਕਦਾ ਵੀ ਹੋ ਸਕਦਾ ਵੀ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਸਲੇਟ ਆ ਆਲ ਫੀਮੇਲ ਸਲੇਟ ਜਿਹੜੀ ਆ ਉਹ ਹੋ ਸਕਦੀ ਆ 2020 ਦੇ ਜਿਹੜੀ ਆ ਉਹ ਇਲੈਕਸ਼ਨ ਦੇ ਲਈ ਰਾਸ਼ਟਰਪਤੀ ਟਰੰਪ ਤੇ ਮਾਈਕ ਪੈਂਸ ਆ ਉਹਨਾਂ ਦੇ ਜਿਹੜਾ ਉਹ ਖਿਲਾਫ। ਲੈਟਸ ਸੀ ਕੀ ਬਣਦਾ ਹੈ। ਹੌਲੀ ਹੌਲੀ ਐਲਿਜ਼ਾਬੈਥ ਵਾਰਨ ਵੀ ਆਪਣੀ ਜਿਹੜੀ ਗਰਾਊਂਡ ਆ ਉਹ ਗੇਨ ਕਰਨਾ ਜਿਹੜਾ ਉਹ ਸ਼ੁਰੂ ਕਰ ਚੁੱਕੀ ਹੋਈ ਆ ਤੇ ਦੋਨੋਂ ਹੀ ਕਾਫੀ ਲਿਬਰਲ ਵਿਚਾਰਧਾਰਾ ਵੱਲ ਨੂੰ ਜਿਹੜਾ ਆ ਇਹ ਦੋਨਾਂ ਬੀਬੀਆਂ ਦੀ ਵਿਚਾਰਧਾਰਾ ਉਸ ਪਾਸੇ ਵੱਲ ਨੂੰ ਕਿਤੇ ਨਾ ਕਿਤੇ ਜਾ ਕੇ ਮਿਲਦੀ ਵੀ ਹੈ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਰਜੋਤ ਸਿੰਘ ਜੀ, ਹਾਊਸ ਦੇ ਜਿਹੜੇ ਡੈਮੋਕ੍ਰੇਟਸ ਆ ਅੱਜ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਅਦਾਲਤ ਦੇ ਵਿੱਚ ਘੜੀਸਣ ਦੀ ਜਿਹੜੀ ਉਹ ਗੱਲ ਕੀਤੀ ਆ, ਖਾਸ ਕਰਕੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਕਸ ਰਿਟਰਨਸ ਆ ਉਹਨਾਂ ਨੂੰ ਲੈ ਕੇ। ਟੈਕਸ ਰਿਟਰਨਸ ਨੂੰ ਲੈ ਕੇ ਜਦੋਂ ਤੋਂ ਇਹ ਰਾਸ਼ਟਰਪਤੀ ਇਹਨਾਂ ਨੇ ਬਣਨਾ ਸੀ ਤੇ ਜਦੋਂ ਤੋਂ ਇਹ ਬਣੇ ਨੇ ਉਦੋਂ ਤੋਂ ਹੀ ਰੌਲਾ ਪੈ ਰਿਹਾ ਵੀ ਟੈਕਸ ਰਿਟਰਨ ਕਿਉਂ ਜਿਹੜੇ ਆ ਉਹ ਨਹੀਂ ਦਿਖਾਏ ਜਾ ਰਹੇ। ਕਮੇਟੀ ਦੇ ਦੁਆਰਾ ਜਿਹੜੇ ਆ ਉਹ ਬਹੁਤ ਵਾਰੀ ਟ੍ਰੈਜਰੀ ਨੂੰ ਜਿਹੜੇ ਸਪੀਨਾ ਘੱਲੇ ਗਏ ਨੇ ਪਰ ਉਹਨਾਂ ਨੇ ਇਸ ਨੂੰ ਜਿਹੜਾ ਆ ਉਹ ਰੱਦ ਕਰ ਦਿੱਤਾ ਆ ਤੇ ਉੱਤੇ ਗੌਰ ਨਹੀਂ ਕੀਤਾ ਤੇ ਨਾ ਉਸ ਆਪ ਪੇਸ਼ ਹੋਏ ਨੇ ਤੇ ਨਾ ਹੀ ਜਿਹੜੇ ਉਹਨਾਂ ਨੇ ਕੋਈ ਟੈਕਸ ਰਿਟਰਨ ਜਿਹੜੇ ਆ ਉਹ ਘੱਲੇ ਨੇ। ਤੇ ਹੁਣ ਕਹਿੰਦੇ ਆ ਵੀ ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹ ਅਦਾਲਤ ਦੇ ਵਿੱਚ ਜਾ ਰਹੇ ਨੇ ਤਾਂ ਜੋ ਇਹ ਟੈਕਸ ਰਿਟਰਨਸ ਆ ਉਹ ਦੇਖ ਸਕਣ ਤੇ ਕਹਿੰਦੇ ਵੀ ਇਸ ਟਾਈਮ ਇਦਾਂ ਲੱਗ ਰਿਹਾ ਵੀ ਇਹ ਜਿਹੜੀ ਫਾਈਟ ਆ ਸੁਪਰੀਮ ਕੋਰਟ ਤੱਕ ਈਜ਼ੀਲੀ ਜਿਹੜੀ ਆ ਉਹ ਪਹੁੰਚ ਸਕਦੀ ਆ ਕਿਉਂਕਿ ਇਸ ਦੇ ਵਿੱਚ ਡੋਨਲਡ ਟਰੰਪ ਦੇ ਜਿਹੜੇ ਟੈਕਸ ਰਿਟਰਨਸ ਆ ਉਹਨਾਂ ਐਟ ਸਟੇਕ ਜਿਹੜੇ ਉਹ ਹੈਗੇ ਨੇ ਵੀ ਉਹ ਸਾਰਿਆਂ ਦੇ ਸਾਹਮਣੇ ਜਨਤਕ ਜਿਹੜਾ ਉਹ ਕਰਨ ਦੀ ਇੱਛਾ ਰੱਖੀ ਬੈਠੇ ਆ। ਸੋ ਟ੍ਰੈਜਰੀ ਸੈਕਟਰੀ ਸਟੀਵ ਮਨੂਚਿਨ ਤੇ IRS ਦੇ ਕਮਿਸ਼ਨਰ ਚਾਰਲਸ ਰੈਟਿਕ ਇਹਨਾਂ ਨੇ ਆਲਰੇਡੀ ਜਿਹੜੇ ਡੈਮੋਕ੍ਰੇਟਸ ਨੂੰ ਵੱਖ-ਵੱਖ ਉਹਨਾਂ ਦੇ ਸਮੇਂ ਤੇ ਆਈਆਂ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਰੱਦ ਕੀਤਾ ਆ ਤੇ ਇਹਨਾਂ ਦੋਨਾਂ ਨੂੰ ਕਹਿੰਦੇ ਇਸ ਕੇਸ ਦੇ ਵਿੱਚ ਡਿਫੈਂਡੈਂਟ ਜਿਹੜਾ ਆ ਉਹ ਬਣਾਇਆ ਜਾ ਰਿਹਾ ਇਹਨਾਂ ਨੂੰ ਹੀ ਜਿਹੜਾ ਆ ਅਦਾਲਤ ਦੇ ਵਿੱਚ ਜਿਹੜਾ ਘੜੀਸਿਆ ਜਾਵੇਗਾ ਇਹਨਾਂ ਦੇ ਸਹਾਰੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ। ਜੀ 4 ਜੁਲਾਈ ਦੇ ਮੱਦੇਨਜ਼ਰ ਕਹਿੰਦੇ ਵੀ ਰੋਨਾਲਡ ਰੀਗਨ ਵਾਸ਼ਿੰਗਟਨ ਨੈਸ਼ਨਲ 에ਅਰਪੋਰਟ ਜਿਹੜਾ ਹੈਗਾ ਆ ਉਹ ਲਗਭਗ 2.5 ਘੰਟੇ ਲਈ ਜਿਹੜਾ ਬੰਦ ਰੱਖਿਆ ਜਾਊਗਾ। 6:15 ਸ਼ਾਮ ਨੂੰ ਤੋਂ ਲੈ ਕੇ 7:45 ਸ਼ਾਮ ਤੱਕ ਤਾਂ ਕਿ ਜਿਹੜਾ ਆ ਮਿਲਟਰੀ ਦਾ ਜਿਹੜਾ 에ਅਰ ਕਰਾਫਟ ਹੈਗਾ ਸੈਰਮੋਨੀਅਲ ਫਲਾਈਓਵਰ ਉੱਥੇ ਕਰ ਸਕੇ। ਉਸ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜਾ ਉਹ ਭਾਸ਼ਣ ਵੀ ਦੇਣਗੇ ਤੇ ਇਸੇ ਤਰ੍ਹਾਂ ਰਨਵੇ ਜਿਹੜੇ ਆ 9 ਤੋਂ ਲੈ ਕੇ 9:45 ਤੱਕ ਉਹ ਬੰਦ ਰਹਿਣਗੇ ਕਿਉਂਕਿ ਜਿਹੜੇ ਫਾਇਰ ਵਰਕਸ ਆ ਉਹ ਵੀ ਜਿਹੜੇ ਉੱਥੇ ਡਿਸਪਲੇ ਹੋਣੇ ਆ ਜਿਹੜੇ ਕਨੈਕਟਡ ਹੈਗੇ ਆ ਸਲੂਟ ਟੂ ਅਮਰੀਕਾ ਕਰਕੇ। ਸੋ ਵਾਸ਼ਿੰਗਟਨ DC ਦੇ ਵਿੱਚ ਕੁਝ ਘੰਟਿਆਂ ਦੇ ਲਈ 4 ਜੁਲਾਈ ਨੂੰ ਜਿਹੜਾ ਆ ਉਹ ਪਲੇਨ ਜਿਹੜਾ 에ਅਰਪੋਰਟ ਆ ਪੂਰੀ ਤਰ੍ਹਾਂ ਉਹ ਬੰਦ ਰਹੂਗਾ। ਇਹਦੇ ਨਾਲ ਕਹਿੰਦੇ 73 ਦੇ ਕਰੀਬ ਅਰਾਈਵਲ ਸੀਗੀਆਂ ਫਲਾਈਟਸ ਉਸ ਟਾਈਮ ਦੇ ਉੱਤੇ, 38 ਦੇ ਕਰੀਬ ਜਿਹੜੀਆਂ ਡਿਪਾਰਚਰ ਫਲਾਈਟ ਸੀਗੀਆਂ। ਜੀ ਤੇ ਹਰਜੋਤ ਸਿੰਘ ਜੀ ਇੱਕ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਦੱਸਦੇ ਹਾਂ ਵੀ ਜਿਹੜੇ ਕੈਂਡੀਡੇਟਸ ਡੈਮੋਕ੍ਰੇਟ ਪਾਰਟੀ ਵੱਲੋਂ ਖੜੇ ਨੇ ਉਹ ਕਿੰਨੇ ਕੁ ਡਾਲਰ ਜਿਹੜੇ ਆਪਣੀ ਇਲੈਕਸ਼ਨ ਦੇ ਲਈ ਇਕੱਠੇ ਕਰ ਰਹੇ ਨੇ ਤੇ ਇੱਧਰ ਜਿਹੜੇ ਰਾਸ਼ਟਰਪਤੀ ਟਰੰਪ ਰੀ-ਇਲੈਕਸ਼ਨ ਦੇ ਲਈ ਜਿਹੜੇ ਲੜ ਰਹੇ ਨੇ ਵੀ ਉਹਨਾਂ ਨੇ ਕਿੰਨੇ ਡਾਲਰ ਇਕੱਠੇ ਕੀਤੇ ਆ। ਸੋ ਖੇਡ ਜਿਹੜੀ ਆ ਉਹ ਮਨੀ ਦੀ ਆ। ਸੋ ਇਸ ਦੇ ਬਾਰੇ ਜਾਣਕਾਰੀ ਦੇਵਾਂਗੇ, ਮਿਲਦੇ ਇੱਕ ਬ੍ਰੇਕ ਤੋਂ ਬਾਅਦ ਜੀ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information call Raja Singh 9168656659 या परमप्रीत सिंह डड्डी 661-510-3143।
ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਨੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121 ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪ੍ਰਸਾਦ ਆਈਲੈਂਡ ਮਾਰਕੀਟ, ਜਿਸ ਦਾ ਪਹਿਲਾ ਨਾਮ ਖਾਲਸਾ ਫੈਬਰਿਕ ਸੀ, ਖੁੱਲ ਚੁੱਕਿਆ ਹੈ ਅੰਡਰ ਨਿਊ ਓਨਰਸ਼ਿਪ। ਵੈਸਟ ਸੈਕਰਾਮੈਂਟੋ ਦਾ ਸਭ ਤੋਂ ਵੱਡਾ ਇੰਡੀਅਨ ਗਰੋਸਰੀ ਸਟੋਰ। ਇਹ 7 ਦਿਨ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਆਈਲੈਂਡ ਗਰੋਸਰੀ ਖਰੀਦ ਸਕਦੇ ਹੋ। ਹਰ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ, ਭਾਂਡੇ ਅਤੇ ਖਰੀਦੋ ਤਾਜ਼ੀਆਂ ਸਬਜ਼ੀਆਂ ਹਰ ਰੋਜ਼। ਮਾਰਚ ਤੋਂ ਮਈ ਤੱਕ ਲੈ ਸਕਦੇ ਹੋ ਰੀ ਗ੍ਰੈਂਡ ਓਪਨਿੰਗ ਸੇਲ ਦਾ ਲਾਭ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9162995267 2021 ਵੈਸਟ ਕੈਪੀਟਲ ਐਵੇਨਿਊ ਵੈਸਟ ਸੈਕਰਾਮੈਂਟੋ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਹੋ ਯਾਰੀ ਚੰਡੀਗੜ੍ਹ ਵਾਲੀ ਏ ਨੀ ਤੇਰੀ ਕਰਾਂਗੀ ਹੱਥ ਯਾਰ ਦੇ ਖੜੇ ਹੋ ਦੇਖ ਲਵੀਂ ਤੱਕ ਦੀ ਦੇ ਹੱਸੇ ਬਣ ਜਾਣਾ ਹੀ। ਸਤਿ ਸ੍ਰੀ ਅਕਾਲ, ਮੈਂ ਰਣਜੀਤ ਬਾਵਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ ਨਵੇਂ ਗਾਣੇ, ਨਵੀਆਂ ਧੁਨਾਂ। ਚੜ੍ਹਦੀ ਕਲਾ ਚ ਰਹੋ। ਲਵ ਯੂ ਆਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਇਸ ਤੋਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਇੱਕ ਵਾਰੀ ਫੇਰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰੀਏ ਵੀ ਦੱਸ ਰਹੇ ਸੀ ਆਪਾਂ ਜਿੱਦਾਂ ਬ੍ਰੇਕ ਤੋਂ ਪਹਿਲਾਂ ਵੀ ਕਿੱਦਾਂ ਇਹ ਇੱਕ ਪੈਸੇ ਦੀ ਦੌੜ ਹੁੰਦੀ ਹੈ ਸਾਰੀ ਦੀ ਸਾਰੀ ਜਿਹੜੀ ਇਲੈਕਸ਼ਨ ਆ। ਤੇ ਜੇ ਡੈਮੋਕ੍ਰੇਟ ਪਾਰਟੀ ਵਾਲਿਆਂ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ਬਰਨੀ ਸੈਂਡਰਸ ਨੇ ਦੂਜੇ ਕੁਆਟਰ ਦੇ ਵਿੱਚ, ਇਸ ਸਾਲ ਦੇ ਜਿਹੜੇ ਦੂਜੇ ਕੁਆਟਰ ਦੇ ਵਿੱਚ ਇਲੈਕਸ਼ਨਸ ਦੇ ਵਿੱਚ ਤਕਰੀਬਨ $18 ਮਿਲੀਅਨ ਜਿਹੜੇ ਆ ਉਹ ਫੰਡ ਰੇਜ਼ ਕੀਤੇ ਆ। $6 ਮਿਲੀਅਨ ਉਹਨਾਂ ਦੇ ਹੋਰ ਕੈਂਪੇਨ ਅਕਾਊਂਟਸ ਦੇ ਵਿੱਚੋਂ ਉਹਨਾਂ ਨੇ ਇਸ ਪਾਸੇ ਵਾਲੇ ਮੇਨ ਜਿਹੜਾ ਅਕਾਊਂਟ ਆ ਉਸ ਦੇ ਵਿੱਚ ਟ੍ਰਾਂਸਫਰ ਕਰਕੇ ਕੁੱਲ $24 ਮਿਲੀਅਨ ਦਾ ਇਨ ਹੈਂਡ ਕੈਸ਼ ਦੇ ਬਾਰੇ ਆ ਉਹ ਜਾਣਕਾਰੀ ਦਿੱਤੀ ਆ। ਸੈਂਡਰਸ ਦੇ ਜਿਹੜੇ ਕੈਂਪੇਨ ਮੈਨੇਜਰ ਫਿਆਜ਼ ਸ਼ਕੀਰ ਆ ਉਹਨਾਂ ਨੇ ਸੈਨੇਟਰ ਦੀ ਇਸ ਫੰਡ ਰੇਜ਼ਿੰਗ ਹਾਲ ਦੇ ਬਾਰੇ ਜਾਣਕਾਰੀ ਦਿੱਤੀ। ਉਹ ਕਹਿੰਦੇ ਵੀ 99% ਇਹਨਾਂ ਦੀਆਂ ਜਿਹੜੀਆਂ ਡੋਨੇਸ਼ਨਸ ਆ ਉਹ $100 ਜਾਂ ਉਸ ਤੋਂ ਘੱਟ ਕੀਮਤ ਵਾਲੀਆਂ ਨੇ ਤੇ ਐਵਰੇਜ ਕੰਟਰੀਬਿਊਸ਼ਨ $18 ਦੀ ਹੈਗੀ ਆ। ਤੇ ਇਸ ਦੇ ਵਿੱਚ $1 ਮਿਲੀਅਨ ਤੋਂ ਵੱਧ ਲੋਕਾਂ ਨੇ ਕੰਟਰੀਬਿਊਸ਼ਨ ਜਿਹੜੀਆਂ ਆ ਉਹ ਕੀਤੀਆਂ ਨੇ। ਸੋ ਕਹਿੰਦੇ ਵੀ ਓਵਰਆਲ ਇਨ ਹੈਂਡ ਇਹਨਾਂ ਦੇ ਕੋਲ ਹੁਣ $30 ਮਿਲੀਅਨ ਜਿਹੜੇ ਪੁਰਾਣੇ ਕੀਤੀਆਂ ਫੰਡ ਰੇਜ਼ਿੰਗ ਦਾ ਉਹਨਾਂ ਦੇ ਵਿੱਚੋਂ ਵੀ ਜਿਹੜੇ ਆ ਉਹ ਪਏ ਹੋਏ ਨੇ। ਉਧਰ ਸਾਊਥ ਬੈਂਡ ਇੰਡੀਆਨਾ ਦੇ ਜਿਹੜੇ ਮੇਅਰ ਪੀਟ ਬੁਟਿਕ ਜਿਹੜੇ ਹੈਗੇ ਆ
ਉਹਨਾਂ ਨੇ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਵੀ ਉਹਨਾਂ ਨੇ ਦੂਜੇ ਕੁਆਟਰ ਦੇ ਵਿੱਚ ਤਕਰੀਬਨ $25 ਮਿਲੀਅਨ ਉਹ ਫੰਡ ਰੇਜ਼ ਆ ਉਹ ਕੀਤੇ ਨੇ। ਸੋ ਇਹ ਵੀ ਹੌਲੀ ਹੌਲੀ ਜਿਹੜਾ ਮੇਅਰ ਹੈਗਾ ਆ ਸਾਊਥ ਬੈਂਡ ਦਾ ਇੰਡੀਆਨਾ ਤੋਂ, ਇਹ ਵੀ ਹੌਲੀ ਹੌਲੀ ਜਿਹੜਾ ਉੱਧਰ ਅੱਗੇ ਨੂੰ ਵੱਧਦਾ ਜਾ ਰਿਹਾ ਆ। ਤੇ ਉਸੇ ਤਰੀਕੇ ਦੇ ਨਾਲ ਕਹਿੰਦੇ ਆ ਵੀ ਕਮਲਾ ਹੈਰਿਸ ਤੇ ਜਿਹੜਾ ਐਲਿਜ਼ਾਬੈਥ ਵਾਰਨ ਆ ਉਹਨਾਂ ਦੇ ਵੀ ਜਿਹੜੀ ਆ ਫੰਡ ਰੇਜ਼ਿੰਗ ਦੇ ਵਿੱਚ ਜਿਹੜਾ ਇਜ਼ਾਫੇ ਆ ਉਹ ਦੇਖੇ ਗਏ ਨੇ। ਜਿਹੜੇ ਰਿਪਰੈਜ਼ੈਂਟੇਟਿਵ ਬੇਟੋ ਰੋੜਕੇ ਟੈਕਸਸ ਤੋਂ ਜਿਹੜੇ ਹੈਗੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਡਾਊਨ ਗਿਆ ਆ ਓਵਰਆਲ ਜਿਹੜਾ ਆ ਉਹ ਗ੍ਰਾਫ। ਤੇ ਉਧਰ ਜੇ ਆਪਾਂ ਗੱਲ ਕਰੀਏ ਇਹ ਸਾਰੇ ਜਣੇ ਇੱਕ ਪਾਸੇ ਤੇ ਜਿਹੜੇ ਇਨਕੰਬੈਂਟ ਰਾਸ਼ਟਰਪਤੀ ਨੇ ਉਹ ਇੱਕ ਪਾਸੇ, ਤਾਂ ਉਹਨਾਂ ਨੇ ਕਹਿੰਦੇ ਆ ਇਸ ਵਾਰੀ RNC ਨੇ ਜਿਹੜਾ ਇਹ ਅਨਾਊਂਸ ਕੀਤਾ ਵੀ ਉਹਨਾਂ ਨੇ $105 ਮਿਲੀਅਨ ਜਿਹੜੇ ਉਹਨਾਂ ਇਕੱਲਿਆਂ ਨੇ ਉਹ ਫੰਡ ਰੇਜ਼ਿੰਗ ਹਾਲ ਦੇ ਵਿੱਚ ਕੀਤੇ ਆ। ਤੇ ਕਹਿੰਦੇ ਡੈਮੋਕ੍ਰੇਟ ਕੈਂਡੀਡੇਟਸ ਨੂੰ ਕਾਫੀ ਜਿਹੜੇ ਆ ਉਹ ਪਿੱਛੇ ਜਿਹੜਾ ਉਹ ਛੱਡ ਗਏ ਨੇ। ਤੇ ਕਹਿੰਦੇ ਜਦੋਂ ਇਹਨਾਂ ਨੇ ਸ਼ੁਰੂਆਤ ਹੀ ਕੀਤੀ ਸੀ, ਅਨਾਊਂਸ ਹੀ ਕੀਤਾ ਸੀ ਔਰਲੈਂਡੋ ਫਲੋਰੀਡਾ ਦੇ ਵਿੱਚ 2020 ਦੀ ਰੀ-ਇਲੈਕਸ਼ਨ ਕੈਂਪੇਨ, ਉਹ ਪਹਿਲੇ 24 ਘੰਟਿਆਂ ਦੇ ਵਿੱਚ ਹੀ ਤਕਰੀਬਨ $25 ਮਿਲੀਅਨ ਉਹਨਾਂ ਨੇ ਉਦੋਂ ਫੰਡ ਰੇਜ਼ ਕਰ ਲਏ ਸੀਗੇ। ਸੋ ਇਹ ਤਾਂ ਵੈਸੇ ਚਲੋ ਹਰਜੋਤ ਸਿੰਘ ਜੀ ਫਰਕ ਤਾਂ ਪੈਣਾ ਹੀ ਆ, ਇੱਕ ਪਾਸੇ ਇੱਕ ਇਕੱਲਾ ਕੈਂਡੀਡੇਟ ਆ, ਇੱਕ ਪਾਸੇ 24 ਕੈਂਡੀਡੇਟ ਨੇ, ਤੇ ਜਦੋਂ ਮੇ ਵੀ ਉਹਨਾਂ ਦੇ ਪਾਸੇ ਵੀ ਇੱਕ ਜਾਂ ਦੋ ਜਿਹੜੇ ਉਹ ਰਹਿ ਜਾਣਗੇ ਫਿਰ ਜਿਹੜਾ ਆંકੜਾ ਹੈ ਮੇ ਵੀ ਕਿਸੇ ਪਾਸੇ ਜਿਹੜਾ ਉਹ ਮੈਚ ਕਰ ਸਕਦਾ ਹੋਊਗਾ। ਸੋ ਇਹਨਾਂ ਦੀ ਇੱਕ ਜੁਆਇੰਟ ਫੰਡ ਰੇਜ਼ਿੰਗ ਕਮੇਟੀ ਜਿਹੜੀ ਬਣਾਈ ਹੋਈ ਹੈ, ਟਰੰਪ ਵਿਕਟਰੀ ਐਂਡ ਟਰੰਪ ਮੇਕ ਅਮਰੀਕਾ ਗ੍ਰੇਟ ਅਗੇਨ ਕਮੇਟੀ ਜਿਹੜੀ ਆ ਉਹ ਉਹਨਾਂ ਨੇ ਮਿਲ ਕੇ ਜਿਹੜੇ ਇਹਨਾਂ ਦੇ ਲਈ ਫੰਡ ਰੇਜ਼ਿੰਗਸ ਜਿਹੜੀਆਂ ਕਾਰਵਾਈਆਂ ਉਹ ਕਰ ਰਹੇ ਨੇ। ਇਹਨਾਂ ਕਮੇਟੀਆਂ ਨੇ ਮਿਲ ਕੇ ਜਿਹੜਾ $54 ਮਿਲੀਅਨ ਤੇ RNC ਜਿਹੜੀ ਆ ਰਿਪਬਲਿਕਨ ਨੈਸ਼ਨਲ ਕਮੇਟੀ ਆ ਉਹਨਾਂ ਨੇ $51 ਮਿਲੀਅਨ ਜਿਹੜੇ ਆ ਉਹ ਇਸ ਸੈਕਿੰਡ ਕੁਆਟਰ ਦੇ ਵਿੱਚ, ਰਾਸ਼ਟਰਪਤੀ ਟਰੰਪ ਦੇ ਸੈਕਿੰਡ ਕੁਆਟਰ ਤਾਂ ਨਹੀਂ ਕਹਿ ਸਕਦੇ, ਉਹਨਾਂ ਦੇ ਲਈ ਤਾਂ ਜੇ ਪਹਿਲਾਂ ਹੀ ਜਿਹੜਾ ਆ ਉਹ ਕੰਮ ਚੱਲ ਰਿਹਾ ਆ। ਸੋ ਆਪਾਂ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਪਹਿਲਾਂ ਵੀ ਦੱਸਦੇ ਆਏ ਆ ਵੀ ਇਹ ਜਿਹੜੀਆਂ ਵੀ ਕੈਂਪੇਨਸ ਹੁੰਦੇ ਆ, ਜਿੰਨੀਆਂ ਵੀ ਇਲੈਕਸ਼ਨਾਂ ਆ, ਉਸ ਦੇ ਵਿੱਚ ਜ਼ੋਰ ਇਹੀ ਹੁੰਦਾ ਵੀ ਕੌਣ ਜ਼ਿਆਦਾ ਫੰਡ ਰੇਜ਼ ਜਿਹੜਾ ਉਹ ਕਰ ਸਕਦਾ ਆ ਤੇ ਕੌਣ ਜਿਹੜਾ ਆ ਉਹ ਫਿਰ ਉਸ ਨੂੰ ਕਿਸ ਤਰੀਕੇ ਦੇ ਨਾਲ ਵਰਤ ਸਕਦਾ ਆ। ਉਹ ਪਿਛਲੀ ਵਾਰੀ ਰਾਸ਼ਟਰਪਤੀ ਟਰੰਪ ਨੇ ਜਦੋਂ ਕੈਂਡੀਡੇਟ ਸੀਗੇ ਆਪਣੇ ਵੱਲੋਂ ਇਹਨਾਂ ਨੇ ਕਾਫੀ ਘੱਟ ਜਿਹੜੇ ਆ ਉਹ ਡਾਲਰ ਖਰਚੇ ਸੀਗੇ, ਪਰ ਉਦੋਂ ਐਂਟੀ ਐਸਟੈਬਲਿਸ਼ਮੈਂਟ ਜਿਹੜੀ ਇੱਕ ਲਹਿਰ ਬਹੁਤ ਵੱਡੇ ਪੈਮਾਨੇ ਦੇ ਉੱਤੇ ਰਿਪਬਲਿਕਨ ਖੇਮੇ ਦੇ ਵਿੱਚ ਦੇਖੀ ਗਈ ਸੀ, ਜਿਸ ਕਰਕੇ ਇਹਨਾਂ ਦਾ ਬਹੁਤ ਜ਼ਿਆਦਾ ਉਭਾਰ ਆ ਉਹ ਹੋਇਆ ਸੀ। ਉਸ ਟਾਈਮ ਦੀਆਂ ਸੁਪਰ ਪੈਕਸ, ਜੈਬ ਬੁਸ਼, RNC ਵਾਲੇ ਤੇ ਹੋਰ ਜਿਹੜੀ ਕਹਿ ਲਓ ਵੀ ਓਲਡ ਪਾਰਟੀ ਉਹਨਾਂ ਨੂੰ ਕਹਿ ਦਿੰਦੇ ਆ GOP ਵਾਲੇ, ਉਹਨਾਂ ਦਾ ਜ਼ੋਰ ਦੂਜੇ ਕੈਂਡੀਡੇਟਸ ਦੇ ਉੱਤੇ ਲੱਗਾ ਸੀਗਾ, ਪਰ ਉਦੋਂ ਡੋਨਾਲਡ ਟਰੰਪ ਜਿਹੜਾ ਆ ਉਹ ਬਾਜੀ ਮਾਰ ਗਏ ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਜਿਹੜਾ ਆ ਕੱਲ ਇੰਟਰਵਿਊ ਦਿੱਤੀ ਸੀ ਫੌਕਸ ਦੇ ਜਿਹੜੇ ਟੱਕਰ ਕਾਲਸਨ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਫਗਾਨਿਸਤਾਨ ਦੇ ਵਿੱਚੋਂ ਅਸੀਂ ਫੌਜੀ ਜ਼ਰੂਰ ਕਾਫੀ ਕੱਢ ਲਾਂਗੇ, ਪਰ ਕਾਫੀ ਜਿਹੜੀ ਇੰਟੈਲੀਜੈਂਸ ਨਾਲ ਰਿਲੇਟਡ ਜਿਹੜੇ ਫੌਜੀ ਆ ਉਹ ਉੱਥੇ ਰਹਿਣਗੇ, ਕਿਉਂਕਿ ਅਫਗਾਨਿਸਤਾਨ ਨੂੰ ਮੈਂ ਨਹੀਂ ਚਾਹੁੰਦਾ ਵੀ ਉਹ ਇੱਕ ਤਰ੍ਹਾਂ ਨਾਲ ਅੱਤਵਾਦੀਆਂ ਦੀ ਜਿਹੜੀ ਲੈਬ ਆ ਉਹ ਬਣ ਜਾਵੇ। ਇੱਕ ਪੁਆਇੰਟ ਤੇ ਉਹਨਾਂ ਨੇ ਇਹ ਕਿਹਾ ਵੀ ਅਫਗਾਨਿਸਤਾਨ ਨੂੰ ਮੈਂ ਇਹ ਮੰਨਦਾ ਹਾਂ ਵੀ ਹਾਰਵਰਡ ਹੈਗੀ ਆ ਟੈਰਰਿਸਟ ਦੀ। ਸੋ ਈਵਨ ਦੋ ਫਿਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਹੋਰ ਮੁਲਕ ਦੇਖ ਲਓ, ਰਸ਼ੀਆ ਆ ਉਹ ਦੁਨੀਆ ਨੂੰ ਨਹੀਂ ਪੁਲਿਸ ਕਰਦਾ ਹੈਗਾ, ਵੀ ਅਸੀਂ ਅਮਰੀਕਾ ਵਾਲੇ ਬਹੁਤ ਮੁਲਕਾਂ ਦੇ ਵਿੱਚ ਪੁਲਿਸ ਕਰ ਰਹੇ ਆ ਤੇ ਉਹਦੇ ਨਾਲ ਸਾਡਾ ਜਿਹੜਾ ਆ ਫਾਈਨੈਂਸ਼ੀਅਲੀ ਨੁਕਸਾਨ ਹੋ ਰਿਹਾ। ਇਸੇ ਤਰ੍ਹਾਂ ਉਹਨੇ ਚਾਈਨਾ ਦਾ ਵੀ ਕਿਹਾ ਵੀ ਚਾਈਨਾ ਵਾਲੇ ਵੀ ਜਿਹੜੇ ਆ ਉਹਨਾਂ ਦੀਆਂ ਫੌਜਾਂ ਬਾਹਰ ਕਿਸੇ ਮੁਲਕਾਂ ਦੇ ਵਿੱਚ ਨਹੀਂ ਹੈਗੀਆਂ, ਪਰ ਸਾਡੀਆਂ ਜਿਹੜੀਆਂ ਫੌਜਾਂ ਆ ਬਹੁਤ ਸਾਰੇ ਮੁਲਕਾਂ ਦੇ ਵਿੱਚ ਹੈਗੀਆਂ, ਤੇ ਮੇਰੀ ਇਹੀ ਟਰਾਈ ਆ ਵੀ ਸਾਰਿਆਂ ਨੂੰ ਵਾਪਸ ਜਿਹੜਾ ਆ ਲਿਆਂਦਾ ਜਾਵੇ। ਜੀ ਬਿਲਕੁਲ। 2013 ਤੋਂ ਇਹ ਜਦੋਂ ਰਾਸ਼ਟਰਪਤੀ ਓਬਾਮਾ ਵੀ ਸੀਗੇ ਕਾਰਜਕਾਲ 'ਚ, ਉਦੋਂ ਤੋਂ ਕਹੀ ਜਾ ਰਹੇ ਆ ਵੀ ਲੈਟਸ ਗੈਟ ਆਊਟ ਆਫ ਅਫਗਾਨਿਸਤਾਨ। ਹੁਣ ਇਹਨਾਂ ਨੂੰ 2.5 ਸਾਲ ਹੋ ਗਏ ਆ। ਜਦੋਂ ਟਵੀਟ ਕਰਨਾ ਉਦੋਂ ਹੋਰ ਗੱਲ ਹੁੰਦੀ ਹੈ, ਜਦੋਂ ਅਹੁਦੇ ਦੇ ਉੱਤੇ ਹੁੰਦੇ ਆ ਉਦੋਂ ਗੱਲ ਹੋਰ ਹੁੰਦੀ ਆ। ਉਦੋਂ ਜਿਹੜੇ ਸਮੈਂਟਿਕਸ ਜਿਹੜੇ ਕਾਫੀ ਜ਼ਿਆਦਾ ਬਦਲ ਜਾਂਦੇ ਨੇ, ਕਿਉਂਕਿ ਉੱਥੋਂ ਨਿਕਲਣਾ ਕੋਈ ਏਡਾ ਸੌਖਾ ਵੀ ਕੰਮ ਨਹੀਂ ਹੁੰਦਾ। ਹੁਣ ਕਹਿੰਦੇ ਆ ਵੀ ਕੁਝ ਦਿਨ ਪਹਿਲਾਂ ਹੀ ਇੱਕ ਐਸੋਸੀਏਟ ਪ੍ਰੈਸ ਵਾਲਿਆਂ ਨੇ ਰਿਪੋਰਟ ਸ਼ਾਇਆ ਕੀਤੀ ਸੀ, ਜਿਸ ਦੇ ਵਿੱਚ ਕਹਿੰਦੇ ਵੀ ਤਾਲਿਬਾਨ ਵਾਲੇ ਆ ਇੱਕ ਨਵਾਂ ਡਰਾਫਟ ਐਗਰੀਮੈਂਟ ਜਿਹੜਾ ਉਹ ਬਣਾ ਰਹੇ ਨੇ ਅਮਰੀਕਾ ਵਾਲਿਆਂ ਦੇ ਜਿਹੜੇ ਉੱਥੋਂ ਦੇ ਜਿਹੜੇ ਫੌਜੀ ਜਰਨੈਲ ਹੈਗੇ ਨੇ ਉਹਨਾਂ ਦੇ ਨਾਲ ਮਿਲ ਕੇ। ਤੇ ਜਿੱਦਾਂ ਆਪਾਂ ਕੱਲ੍ਹ ਵੀ ਇਸ਼ਾਰਾ ਕੀਤਾ ਸੀਗਾ ਵੀ ਕੁਛ ਹਿੱਸਾ ਲੱਗਦਾ ਤਾਲਿਬਾਨ ਵਾਲਿਆਂ ਨੂੰ ਜਿਹੜਾ ਅਮਰੀਕਾ ਵਾਲੇ ਆ ਉਹ ਦੇ ਕੇ ਆਉਣ ਨੂੰ ਰਜਾਮੰਦ ਹੌਲੀ ਹੌਲੀ
ਹੋ ਰਹੇ ਨੇ। ਪਰ ਹੁਣ ਦੇਖਦੇ ਹਾਂ ਵੀ ਇਹਨਾਂ ਦੀ ਜਿਹੜੀ ਇੰਟੈਲੀਜੈਂਸ ਪ੍ਰੈਜ਼ੈਂਸ ਆ ਉੱਥੇ ਕਿੱਦਾਂ ਦੀ ਰਹੇਗੀ। ਉਧਰ ਜੇ ਆਪਾਂ ਈਰਾਨ ਦੀ ਹਰਜੋਤ ਸਿੰਘ ਜੀ ਗੱਲ ਕਰੀਏ ਤਾਂ ਨਿਊਟ ਗਿੰਗਰਿਚ ਜਿਹੜੇ GOP ਦੇ ਵੱਲੋਂ ਆ, ਉਹਨਾਂ ਨੇ ਅੱਜ ਇਹ ਗੱਲਬਾਤ ਕਰਦੇ ਹੋਏ ਫੌਕਸ ਵਾਲਿਆਂ ਦੇ ਨਾਲ ਆਖਿਆ ਵੀ ਕਹਿੰਦੇ ਵੀ ਇੱਦਾਂ ਲੱਗ ਰਿਹਾ ਆ ਵੀ ਈਰਾਨ ਇਸ ਟਾਈਮ ਟੁੱਟਣ ਦੇ ਕਗਾਰ ਦੇ ਉੱਤੇ ਹੈਗਾ ਆ। ਤੇ ਕਹਿੰਦੇ ਵੀ ਜਿੱਦਾਂ ਦੀਆਂ ਟਫ ਸੈਂਕਸ਼ਨਸ ਆ, ਕਿਉਂਕਿ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀ ਜਿਹੜੇ ਐਕਸ਼ਨਸ ਆ ਉਹਨਾਂ ਦੀ ਪ੍ਰੋੜਤਾ ਤਾਂ ਜਿਹੜੀ ਉਹ ਕਰਨੀ ਸੀ। ਤੇ ਕਹਿੰਦੇ ਟਫ ਸੈਂਕਸ਼ਨਸ ਦੇ ਅਧੀਨ ਇਹ ਕਾਫੀ ਜ਼ਿਆਦਾ ਸ਼ੇਕੀ ਹੋਇਆ ਪਿਆ ਆ, ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਜਿਹੜਾ ਕਹਿ ਲਓ ਵੀ ਖਲਬਲੀ ਜਿਹੜੀ ਆ ਮਚੀ ਹੋਈ ਆ, ਜਿਸ ਕਰਕੇ ਇਹ ਈਰਾਨ ਜਿਹੜਾ ਉਹ ਟੁੱਟ ਵੀ ਜਿਹੜਾ ਉਹ ਸਕਦਾ ਆ। ਸੋ ਦੇਖਦੇ ਹਾਂ ਵੀ ਕੀ ਬਣਦਾ ਹੈ। ਪਰ ਈਰਾਨ ਵਾਲੇ ਤਾਂ ਕੱਲ੍ਹ ਕਹੀ ਜਾਂਦੇ ਸੀ ਵੀ ਅਸੀਂ ਜਿਹੜੀ ਯੂਰੇਨੀਅਮ ਦੀ ਗੁਣਵੱਤਾ ਆ ਉਹ ਡਰਾਫਟ ਜਿਹੜੀ ਇੱਕ ਸਮੇਂ ਜਿਹੜੀ ਸੀਮਾ ਰੱਖੀ ਗਈ ਸੀ ਉਸ ਤੋਂ ਵੱਧ ਉਹ ਕਰਨ ਦੇ ਵਿੱਚ ਕਾਮਯਾਬ ਜਿਹੜੇ ਉਹ ਹੋ ਚੁੱਕੇ ਨੇ। ਐਗਰੀਮੈਂਟ ਦੀ ਉਹਨਾਂ ਨੇ ਜਿਹੜਾ ਸੋ ਕਾਲਡ ਐਗਰੀਮੈਂਟ ਹੈਗਾ ਸੀਗਾ ਉਸ ਦੀ ਉਲੰਘਣਾ ਜਿਹੜੀ ਉਹਨਾਂ ਨੇ ਆਲਰੇਡੀ ਕਰ ਦਿੱਤੀ ਹੋਈ ਆ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਹੜਾ ਉਹ ਕੀ ਬਣਦਾ ਆ, ਕਿਉਂਕਿ ਉਹ ਜੇ ਐਗਰੀਮੈਂਟ ਦੇ ਵਿੱਚ ਅਮਰੀਕਾ ਰਹਿੰਦਾ ਤੇ ਫਿਰ ਹੀ ਜਿਹੜਾ ਈਰਾਨ ਉਹ ਵੀ ਉਸ ਦੀ ਪਾਲਣਾ ਕਰਦਾ। ਅਮਰੀਕਾ ਪਹਿਲਾਂ ਉਸ ਐਗਰੀਮੈਂਟ ਤੋਂ ਬਾਹਰ ਹੋ ਚੁੱਕਾ ਆ ਤੇ ਹੁਣ ਈਰਾਨ ਵਾਲੇ ਆਪਣੀ ਜਿਹੜੀ ਮਨਮਰਜ਼ੀ ਕਿਤੇ ਨਾ ਕਿਤੇ ਉਹ ਕਰ ਰਹੇ ਨੇ। ਤੇ ਉਹ ਇੱਦਾਂ ਕਰਕੇ ਜਿਹੜੀ ਪੱਛਮੀ ਸਭਿਅਤਾ ਵਾਲੇ ਹੈਗੇ ਨੇ ਯੂਰਪੀਅਨਸ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਰਹੇ ਆ ਵੀ ਤੁਸੀਂ ਭਾਈ ਅਮਰੀਕਾ ਵਾਲਿਆਂ ਨੂੰ ਕਹੋ ਵੀ ਮੁੜ ਕੇ ਜਿਹੜਾ ਐਗਰੀਮੈਂਟ ਆ ਉਹ ਕਰ ਲੈਣ। ਸੋ ਲੈਟਸ ਸੀ ਕੀ ਬਣਦਾ ਆ। ਪਰ ਹਾਲ ਦੀ ਘੜੀ ਜਿਹੜੀ ਉੱਥੇ ਸਥਿਤੀ ਆ ਉਹ ਨਾਜ਼ੁਕ ਬਣੀ ਹੋਈ ਆ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਐਮਾਜ਼ੋਨ ਕੰਪਨੀ ਦੇ ਕਹਿੰਦੇ ਜਿਹੜੇ ਵੇਅਰ ਹਾਊਸ ਦੇ ਵਿੱਚ ਲੋਕ ਕੰਮ ਕਰਦੇ ਆ ਉਹਨਾਂ ਦੀ ਜਿਹੜੀ ਕੰਡੀਸ਼ਨਸ ਆ ਉਹ ਕਾਫੀ ਮਾੜੀਆਂ ਹੈਗੀਆਂ। ਇਹਦੇ ਸੰਬੰਧ ਦੇ ਵਿੱਚ ਇੱਕ ਸ਼ੋਅ ਕਰਦੇ ਹੈਗੇ ਆ ਲਾਸਟ ਵੀਕ 2 ਨਾਈਟ ਸ਼ੋਅ ਜੌਨ ਓਲੀਵਰ, ਉਹਨਾਂ ਨੇ ਇਹ ਕੰਡੀਸ਼ਨਸ ਪਿਛਲੇ ਵੀਕ ਦੱਸੀਆਂ। ਤੇ ਉਹ ਤੋਂ ਬਾਅਦ ਜਿਹੜੇ ਡੇਵ ਕਲਾਰਕ ਆ ਐਮਾਜ਼ੋਨ ਦੇ SVP ਵਰਲਡ ਵਾਈਡ ਆਪਰੇਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਉਹਨਾਂ ਨੇ ਇਹ ਕਿਹਾ ਵੀ ਇਹਦੇ 'ਚ ਬੜੀ ਸੱਚਾਈ ਨਹੀਂ। ਪਰ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਬਹੁਤ ਸਾਰੇ ਲੋਕ ਜਿਹੜੇ ਐਮਾਜ਼ੋਨ ਦੇ ਵੇਅਰ ਹਾਊਸਿਸ ਵਿੱਚ ਕੰਮ ਕਰਦੇ ਆ, ਕਹਿੰਦੇ ਵੀ ਉਹਨਾਂ ਨੇ ਜੇ ਪਿਸ਼ਾਬ ਕਰਨ ਵੀ ਜਾਣਾ ਹੋਵੇ ਤਾਂ ਨੱਠ ਕੇ ਜਾਣਾ ਪੈਂਦਾ। ਉਹਨਾਂ ਦੀਆਂ ਕੰਡੀਸ਼ਨ ਬਹੁਤ, ਉਹਨਾਂ ਨੂੰ ਮਸ਼ੀਨਾਂ ਵਾਂਗ ਜਿਹੜਾ ਵਰਤਿਆ ਜਾਂਦਾ ਤੇ ਜਿਹੜੀ ਉਹਨਾਂ ਦੀ ਪੇ ਵੀ ਆ ਜਿਹੜੀ ਉਹ ਮਿਨੀਮਮ ਜਿਹੜੀ ਗਵਰਨਮੈਂਟ ਰਿਕੁਆਇਰਡ ਆ ਉਸ ਹਿਸਾਬ ਨਾਲ ਹੀ ਜਿਹੜੀ ਰੱਖੀ ਜਾਂਦੀ ਆ। ਉਦੋਂ ਪਿਛਲੇ ਦਿਨਾਂ 'ਚ ਇਹਨਾਂ ਨੇ ਅਨਾਉਂਸ ਕੀਤਾ ਸੀ $15 ਪ੍ਰਤੀ ਘੰਟਾ। $15 ਨਹੀਂ ਕੀਤਾ ਸੀ, ਪਰ ਹਾਲਾਤ ਉਹਨਾਂ ਨੂੰ ਮਤਲਬ ਹਿਊਮਨਸ ਦੇ ਵਾਂਗੂ ਜਿਹੜਾ ਆ ਉਹ ਨਹੀਂ ਜਿਹੜਾ ਟਰੀਟ ਕੀਤਾ ਜਾ ਰਿਹਾ। ਹਰਜੋਤ ਸਿੰਘ ਜੀ, ਮੈਂ ਰਿਪੋਰਟ ਦੇਖੀ ਸੀ ਇੱਕ XPO ਲੌਜਿਸਟਿਕਸ ਕਰਕੇ ਕਹਿੰਦੇ ਇੱਕ ਕੰਪਨੀ ਹੈਗੀ ਜਿਹੜੇ ਵਰਾਈਜ਼ਨ ਦੇ ਲਈ ਕੰਮ ਕਰਦੀ ਆ। ਉੱਥੋਂ ਦੇ ਕੁਝ ਲੋਕਾਂ ਨੇ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਆਖਿਆ ਸੀਗਾ ਵੀ ਇੱਕ ਬੰਦਾ ਜਿਹੜਾ ਆ ਇੱਕ ਜਣਾ ਜਿਹੜਾ ਉੱਥੇ ਮਰ ਗਿਆ, ਲਾਸ਼ ਪਈ ਸੀ ਤੇ ਪਰ ਕਹਿੰਦੇ ਬਾਕੀਆਂ ਨੂੰ ਉਸੇ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕਰਵਾਇਆ ਜਾ ਰਿਹਾ ਸੀਗਾ। ਇਸ ਦੇ ਬਾਵਜੂਦ ਵੀ ਉੱਥੇ ਇੱਕ ਜਣਾ ਆ ਕੰਮ ਕਰਦੇ ਜਿਹੜਾ ਉਹ ਮਰ ਗਿਆ। ਕਹਿੰਦੇ ਵੀ ਜਿਹੜੇ ਐਮਾਜ਼ੋਨ ਦੇ ਵੇਅਰ ਹਾਊਸ ਵਰਕਰਸ ਆ ਉਹ ਬਹੁਤ ਸਾਰੇ ਲੋਕਾਂ ਨੇ ਜਿਹੜੇ ਇੰਟਰਵਿਊਜ਼ ਦੇ ਵਿੱਚ ਆਪਣੀ ਉਸ ਗੱਲਬਾਤ ਦੇ ਵਿੱਚ ਦੱਸਿਆ ਵੀ ਥੋੜ੍ਹਾ ਜਿਹਾ ਵੀ ਲੇਟ ਹੁੰਦੇ ਆ ਤਾਂ ਸਾਡੇ ਜਿਹੜੇ ਯੂਨਿਟਸ ਪਰ ਆਵਰ ਜਾਂ ਜੋ ਵੀ ਉਹਨਾਂ ਦਾ ਇੱਕ ਆਂਕੜਾ ਉਹਨਾਂ ਨੇ ਅੰਦਰ ਖਾਤੇ ਜਿਹੜਾ ਨਿਰਧਾਰਿਤ ਕੀਤਾ ਹੋਇਆ ਆ ਵੀ ਉਹ ਫਿਰ ਘਟ ਜਾਂਦਾ ਆ। ਤੇ ਕਹਿੰਦੇ ਉਹਨਾਂ ਨੂੰ ਤਾਂ ਬਹਾਨਾ ਚਾਹੀਦਾ ਆ ਬੰਦਾ ਜਿਹੜਾ ਫਾਇਰ ਕਰਨ ਦਾ, ਤਾਂ ਜੋ ਇੱਕ ਨਵਾਂ ਬੰਦਾ ਜਿਹੜਾ ਘੱਟ ਤੋਂ ਘੱਟ ਜਿਹੜੀ ਮਿਨੀਮਮ ਵੇਜ ਆ ਉਸ ਦੇ ਉੱਤੇ ਉਹ ਹਾਇਰ ਕਰ ਸਕਣ। ਕਹਿੰਦੇ ਵੀ ਕਈ ਸੋਚਦੇ ਹੋਣਗੇ ਵੀ ਜਿਹੜੇ ਕੋਈ ਵੱਧ ਉਮਰ ਦੇ ਆ ਵੀ ਉਹਨਾਂ ਦੇ ਨਾਲ ਹੀ ਪ੍ਰੋਬਲਮ ਆ। ਕਹਿੰਦੇ ਨਹੀਂ, ਨੌਜਵਾਨਾਂ ਦੇ ਨਾਲ ਵੀ ਜਿਹੜਾ ਇਹੀ ਹਾਲ ਆ। ਦਿਨ ਦੇ 15 ਮੀਲ ਤੱਕ ਜਿਹੜਾ ਉਹਨਾਂ ਨੂੰ ਉੱਥੇ ਵੇਅਰ ਹਾਊਸਾਂ ਦੇ ਵਿੱਚ ਤੁਰਨਾ ਪੈਂਦਾ ਆ। ਇੱਦਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਹੋਏ ਆ। ਇੱਕ ਬੰਦਾ ਬੜਾ ਕਹਿ ਲਓ ਵੀ ਉਹ ਇਮੋਸ਼ਨਲੈਸ ਹੀ ਹੋਊਗਾ, ਕਹਿੰਦਾ ਸ਼ੁਕਰ ਆ ਮੈਂ ਪੜ੍ਹ ਗਿਆ, ਜੇ ਨਹੀਂ ਤਾਂ ਮੈਨੂੰ ਵੀ ਇਹੀ ਜਿਹੜਾ ਉਹ ਕੰਮ ਕਰਨਾ ਪਊਗਾ। ਤੇ ਹੁਣ ਆਪਾਂ ਦੇਖਦੇ ਹਾਂ ਵੀ ਰਾਈਟ ਟੂ ਐਜੂਕੇਸ਼ਨ ਨੂੰ ਲੈ ਕੇ ਕਿੱਦਾਂ ਜਿਹੜੇ ਆ ਕੰਜ਼ਰਵੇਟਿਵਸ ਉਹ ਕਹਿੰਦੇ ਵੀ ਨਾ ਤੁਸੀਂ ਕੀ ਕਰਨਾ, ਸਾਰੇ ਜਣਿਆਂ ਨੇ ਪੜ੍ਹ ਕੇ ਜੇ ਤੁਹਾਨੂੰ ਫ੍ਰੀ ਐਜੂਕੇਸ਼ਨ ਜਿਹੜੀ ਆ ਉਹ ਕਾਹਤੋਂ ਮਿਲਣੀ ਚਾਹੀਦੀ ਹੈ ਕਾਲਜ ਵਾਲੀ। ਸੋ ਨਹੀਂ ਤਾਂ ਫਿਰ ਇੱਦਾਂ ਦੇ ਹਾਲਾਤ ਜਿਹੜੇ ਉਹ ਬਣ ਰਹੇ ਨੇ। ਤੇ ਉਹ ਜੈਫ ਬੇਜ਼ੋਸ ਦੇ ਬਾਰੇ ਦੱਸਦੇ ਸੀ, ਕਹਿੰਦੇ $1 ਬਿਲੀਅਨ ਹਰ ਸਾਲ ਉਹ ਆਪਣੀ ਜਿਹੜੀ ਇੱਕ ਸਪੇਸ ਦੀ ਕੰਪਨੀ ਆ ਉਸ ਉੱਤੇ ਜਿਹੜਾ ਆ ਉਹ ਲਾ ਰਿਹਾ। ਕਹਿੰਦਾ ਮੈਂ ਇੰਨੇ ਪੈਸਿਆਂ ਦਾ ਕਰਨਾ ਕੀ, ਕਿਤੇ ਨਾ ਕਿਸੇ ਪਾਸੇ ਦਾ ਲਾਉਣੇ ਆ, ਰਾਦਰ ਦੈਨ ਵੀ ਇਹਨਾਂ ਦੇ ਜਿਹੜੇ ਹਾਲਾਤ ਸੁਧਾਰਨ ਦੀ ਬਜਾਏ ਉਹ ਕਹਿੰਦੇ ਆ ਵੀ ਫਿਰ ਇਸ ਤਰੀਕੇ ਦੇ ਨਾਲ ਉਹ ਆਪਣੇ ਡਾਲਰ ਜਿਹੜੇ ਆ ਉਹ ਵੇਸਟ ਕਰ ਰਿਹਾ ਇਸ ਜਿਹੜੇ ਰਿਪੋਰਟ ਦੇ
ਮੁਤਾਬਕ ਇਦਾਂ ਆ। ਸੋ ਆਪਾਂ ਦੇਖਦੇ ਰਹੇ ਹਾਂ ਵੀ ਬਹੁਤ ਵਾਰੀ ਜਿਹੜੇ ਵੇਅਰ ਹਾਊਸ ਵਾਲਿਆਂ ਨੇ ਸ਼ਿਕਾਇਤਾਂ ਕੀਤੀਆਂ, ਬਰਨੀ ਸੈਂਡਰਸ ਵੀ ਕਾਫੀ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਖੜਦਾ ਰਿਹਾ ਆ, ਪਰ ਦੇਖਦੇ ਹਾਂ ਇਸ ਦੇ ਵਿੱਚ ਕੀ ਫਰਕ ਜਿਹੜਾ ਉਹ ਪਊਗਾ। ਜੀ ਬਿਲਕੁਲ। ਸੋ ਆਪਾਂ ਦੇਖਦੇ ਹਾਂ ਐਮਾਜ਼ੋਨ ਨੂੰ ਹੁਣ ਕਿੰਨੇ ਜਾਣੇ ਵਰਤਦੇ ਆ, ਲਗਭਗ ਹਰ ਘਰ ਦੇ ਵਿੱਚ ਕਿੰਨੇ ਕਿੰਨੇ ਬਾਕਸ ਜਿਹੜੇ ਤੁਸੀਂ ਜਾਂ ਤੁਹਾਡੇ ਬੱਚੇ ਮੰਗਾਉਂਦੇ ਹੈਗੇ ਆ। ਤੇ ਪਰ ਓਵਰਆਲ ਜਿਹੜੇ EMPLOYੀਆਂ ਦੀ ਕੰਡੀਸ਼ਨ ਜਿਹੜੀ ਆ ਉੱਥੇ ਇੰਨੀ ਚੰਗੀ ਨਹੀਂ ਹੈਗੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਵੇਅਰ ਹਾਊਸ ਦੇ ਵਿੱਚ ਉਹ ਇੱਕ ਤਰ੍ਹਾਂ ਨਾਲ ਰੋਬੋਟਸ ਲਾਉਣ ਦੀ ਟਰਾਈ ਕਰ ਰਹੇ ਆ, ਤਾਂ ਕਿ ਜਿਹੜੇ ਲੋਕ ਕੰਮ ਕਰਦੇ ਉਹਨਾਂ ਨੂੰ ਵੀ ਜਿਹੜਾ ਉੱਥੋਂ ਬਦਲਿਆ ਜਾ ਸਕੇ, ਜਿਸ ਤਰ੍ਹਾਂ ਕਈ ਹੁਣ ਫੂਡ ਵਾਲੇ ਵੀ, ਮੈਕਡੋਨਲਡ ਵਾਲੇ ਵੀ ਟਰਾਈ ਕਰ ਰਹੇ ਹੈਗੇ ਆ। ਸੋ ਇਹ ਜਿਹੜੀ ਕੰਡੀਸ਼ਨ ਆ ਉਹ ਐਮਾਜ਼ੋਨ ਦੀ ਬਣੀ ਹੋਈ ਹੈਗੀ ਆ। ਜੀ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਆ, ਕੱਲ੍ਹ ਜਿਹੜੇ ਆ ਉਪ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਉਹ ਅਚਾਨਕ ਨਿਊ ਹੈਮਸ਼ਾਇਰ ਜਾਂਦੇ ਜਾਂਦੇ ਆ, ਉਹਨਾਂ ਦਾ ਪਲੇਨ ਜਿਹੜਾ ਉਹ ਡਾਈਵਰਟ ਹੋ ਕੇ ਵਾਪਸ ਵਾਸ਼ਿੰਗਟਨ ਜਿਹੜਾ ਉਹ ਆਇਆ। ਕਹਿੰਦੇ ਵੀ ਇੱਕ ਅਨਡਿਸਕਲੋਜ਼ਡ ਐਮਰਜੈਂਸੀ ਦੇ ਤਹਿਤ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹਨਾਂ ਨੇ ਆਪਣੀ ਜਿਹੜੀ ਵਿਜ਼ਿਟ ਆ ਉਸ ਨੂੰ ਰੱਦ ਕਰ ਦਿੱਤਾ ਸੀਗਾ। ਇਹ ਉੱਥੇ ਇੱਕ ਰਾਊਂਡ ਟੇਬਲ ਡਿਸਕਸ਼ਨ ਦੇ ਲਈ ਤੇ ਆਪਣੇ ਜਿਹੜੇ ਆ ਵਿਚਾਰ ਸਾਂਝੇ ਕਰਨ ਦੇ ਲਈ ਜਾ ਰਹੇ ਸੀਗੇ। ਓਪੀਆਈਡ ਕ੍ਰਾਈਸਿਸ ਤੇ ਇਲੀਗਲ ਡਰੱਗ ਫਲੋ ਜਿਹੜਾ ਨਿਊ ਹੈਮਸ਼ਾਇਰ ਦੇ ਵਿੱਚ ਹੋ ਰਿਹਾ ਆ, ਪਰ ਜਿੱਦਾਂ ਹੀ ਕਹਿੰਦੇ ਉਡਾਨ ਭਰੀ ਇਹਨਾਂ ਦੇ ਜਹਾਜ਼ ਨੇ, 에ਅਰਫੋਰਸ 2 ਨੇ, ਤਾਂ ਉਹ ਅਚਾਨਕ ਕਿਸੇ ਐਮਰਜੈਂਸੀ ਦੇ ਕਰਕੇ ਆ ਉਹਨਾਂ ਨੂੰ ਵਾਪਸ ਜਿਹੜਾ ਉਹ ਆਉਣਾ ਪਿਆ ਸੀਗਾ। ਸੋ ਇਹ ਜਿਹੜੇ ਆ ਮਾਈਕ ਪੈਂਸ ਦੇ ਆਫਿਸ ਦੇ ਵੱਲੋਂ ਜਾਣਕਾਰੀ ਆ ਉਹ ਪ੍ਰਾਪਤ ਹੋ ਰਹੀ ਆ। ਜੀ ਅਗਲੀ ਖਬਰ ਵੱਲ ਚਲੀਏ। ਜੇ ਆਪਾਂ ਪਹਿਲਾਂ ਐਮਾਜ਼ੋਨ ਦੀ ਗੱਲ ਕਰਦੇ ਸੀ ਤੇ ਮਿਨੀਮਮ ਵੇਜ ਦੀ ਜੇ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੇ ਆ 7 ਸ਼ਹਿਰਾਂ ਦੇ ਵਿੱਚ ਕਹਿੰਦੇ ਮਿਨੀਮਮ ਵੇਜ ਇਨਕਰੀਜ਼ ਹੋ ਰਿਹਾ ਹੈਗੇ ਆ। ਆਲਾਮੀਡਾ ਤੇ ਫਰੀਮੌਂਟ ਦੇ ਵਿੱਚ ਜਿਹੜਾ ਮਿਨੀਮਮ ਵੇਜ $13.5 ਹੋ ਗਿਆ। ਸੈਨ ਲਿਆਂਡਰੋ ਦੇ ਵਿੱਚ $14, ਮਿਲਪੀਟਸ ਦੇ ਵਿੱਚ 13.5 ਤੋਂ ਲੈ ਕੇ ਹੁਣ $15 ਹੋ ਗਿਆ ਆ। ਸੈਨ ਫਰਾਂਸਿਸਕੋ ਤੇ ਬਰਕਲੇ ਦੇ ਵਿੱਚ 59 ਸੈਂਟ ਜਿਹੜਾ ਇਨਕਰੀਜ਼ ਹੋਇਆ ਤੇ ਮਿਨੀਮਮ ਵੇਜ ਉੱਥੇ ਜਿਹੜੇ ਆ $15 ਤੇ 59 ਸੈਂਟ ਪਰ ਆਵਰ ਹੋਏ ਆ। ਤੇ ਐਮਰੀਵਿਲ ਦੇ ਵਿੱਚ ਮਿਨੀਮਮ ਵੇਜ ਜਿਹੜੇ ਆ $16.30 ਪਰ ਆਵਰ ਹੋਏ ਆ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਮੈਕਸੀਕਨ ਰੈਸਟੋਰੈਂਟ ਜਿਹੜਾ ਕਹਿੰਦੇ ਮਿਲਪੀਟਸ ਦੇ ਵਿੱਚ ਬੜਾ ਮਸ਼ਹੂਰ ਹੈਗਾ ਆ, ਕਾਜ਼ਾ ਐਜ਼ਟੇਕਾ, ਜਿਹਦੇ 25 ਤੋਂ ਵੱਧ EMPLOYੀ ਕੰਮ ਕਰਦੇ ਆ। ਸੋ ਉਸ ਦੇ ਜਿਹੜੇ ਓਨਰ ਆ ਹਰੀਹਰ ਦਾਹਲ, ਉਹਨਾਂ ਨੇ ਇਹ ਕਿਹਾ ਆ ਵੀ ਅਲਟੀਮੇਟਲੀ ਕਹਿੰਦਾ ਜੇ ਇਹ ਆਪਾਂ ਨੂੰ ਜ਼ਿਆਦਾ ਪੈਸੇ ਦੇਣੇ ਪੈਣੇ ਆ, ਇਹ ਜਿਹੜੀ ਕਾਸਟ ਆ ਉਹ ਕਸਟਮਰ ਦੇ ਕੋਲ ਹੀ ਜਾਣੀ ਹੈਗੀ ਆ। ਸੋ ਅਸੀਂ ਕਹਿੰਦੇ ਵੀ ਜਿੰਨੇ ਵੀ ਉਹਨਾਂ ਦੇ ਮੈਨਿਊ ਵਗੈਰਾ ਉਹਨੂੰ ਅਪਡੇਟ ਕਰ ਰਹੇ ਆ ਤਾਂ ਕਿ ਕਾਸਟ ਵੀ ਅਪਡੇਟ ਕਰ ਰਹੇ ਹੈਗੇ ਆ। ਪਰ ਕੁਛ ਕੁ ਕਸਟਮਰ ਜਿਹੜੇ ਕਹਿੰਦੇ ਉੱਥੇ ਗਏ ਹੋਏ ਸੀ ਉਹ ਕਹਿੰਦੇ ਵੀ ਅਸੀਂ ਮਿਨੀਮਮ ਵੇਜ ਇਨਕਰੀਜ਼ ਕਰਨ ਦੇ ਹੱਕ ਵਿੱਚ ਹੈਗੇ ਆ, ਈਵਨ ਦੋ ਜੇ ਸਾਨੂੰ ਉਹ ਕਾਸਟ ਫੂਡ ਦਾ ਇਨਕਰੀਜ਼ ਵੀ ਹੁੰਦਾ ਹੈਗਾ। ਜੀ। ਤੇ ਕੁਛ ਕੁ ਜਿਹੜੇ 1 ਜੁਲਾਈ ਤੋਂ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਵਿੱਚ ਨਵੇਂ ਲਾਜ਼ ਜਿਹੜੇ ਆ ਉਹ ਆਏ ਨੇ। ਜੇ ਉਸ ਦੇ ਬਾਰੇ ਗੱਲ ਕਰੀਏ ਤਾਂ ਗੈਸ ਟੈਕਸ ਦੇ ਵਿੱਚ ਫਿਰ ਵਾਧਾ ਹੋਇਆ, 6 ਸੈਂਟ ਜਿਹੜਾ ਕਹਿੰਦੇ ਉਸ ਦੇ ਵਿੱਚ ਪਰ ਗੈਲਨ ਦੇ ਹਿਸਾਬ ਦੇ ਨਾਲ ਕੈਲੀਫੋਰਨੀਆ ਦੇ ਗੈਸ ਟੈਕਸ ਦੇ ਵਿੱਚ ਇਨਕਰੀਜ਼ ਹੋਇਆ। ਤੇ ਹੁਣ ਕਹਿੰਦੇ ਆ ਵੀ ਆਲਮੋਸਟ ਨੇਸ਼ਨਸ ਦੇ ਵਿੱਚ ਵਨ ਆਫ ਦਾ ਹਾਈਐਸਟ ਜਿਹੜੇ ਆ ਗੈਸ ਟੈਕਸ ਉਹ ਹੋ ਚੁੱਕਾ ਆ। ਤਕਰੀਬਨ 60 ਸੈਂਟ ਪਰ ਗੈਲਨ ਆਪਾਂ ਜਿਹੜਾ ਹੁਣ ਗੈਸ ਭਰਾਉਂਦੇ ਉਹਦੇ ਵਿੱਚੋਂ ਇਹ ਟੈਕਸ ਜਿਹੜਾ ਆ ਉਹ ਆਪਾਂ ਦਿੰਨੇ ਆ। ਕਈ ਸੂਬਿਆਂ ਦੇ ਵਿੱਚ ਇਸ ਨਾਲੋਂ ਕਾਫੀ ਘੱਟ ਵੀ ਜਿਹੜਾ ਹੈਗਾ। ਪੈਨਸਿਲਵੇਨੀਆ ਵਰਗੇ ਜਿਹੜੇ ਸੂਬੇ ਦੇ ਵਿੱਚ ਉੱਥੇ ਵੀ ਤਕਰੀਬਨ ਇੰਨਾ ਕੁ ਹੀ ਜਿਹੜੇ ਆ ਗੈਸ ਟੈਕਸ ਆ ਉਹ ਸਾਰਿਆਂ ਨੂੰ ਦੇਣਾ ਪੈਂਦਾ ਆ। ਤੇ ਅਗਲਾ ਜਿਹੜਾ ਆ ਗਨ ਐਮੂਨੀਸ਼ਨ ਦਾ ਆ ਵੀ ਜੇ ਕਿਸੇ ਨੇ ਵੀ ਆਪਣੀ ਗਨ ਖਰੀਦਣੀ ਹੈਗੀ ਆ ਉਹਨੂੰ ਜਿਹੜਾ ਬੈਕਗ੍ਰਾਉਂਡ ਚੈੱਕ ਉਹਦਾ ਕਰਨਾ ਪਊਗਾ। ਕੱਲਾ ਗਨ ਖਰੀਦਣੀ ਨਹੀਂ, ਜੇ ਜਿਹੜੇ ਉਸ ਦੇ ਲਈ ਬਰੂਦ ਵੀ ਖਰੀਦਣਾ, ਯਾਨੀ ਕਿ ਗੋਲੀਆਂ ਵੀ ਜਿਹੜੀਆਂ ਉਹ ਖਰੀਦਣੀਆਂ ਆ ਤੇ ਉਸ ਨੂੰ ਜਿਹੜਾ ਇਨਸਟੈਂਟ ਬੈਕਗ੍ਰਾਉਂਡ ਚੈੱਕ ਆ ਉਸ ਦੇ ਲਈ ਜਾਣਾ ਪਊਗਾ। ਫੈਲਨੀ ਕਨਵਿਕਸ਼ਨਸ ਆ ਉਹ ਉਸ ਦੀਆਂ ਚੈੱਕ ਹੋਣਗੀਆਂ ਤੇ ਹਰ ਬੈਕਗ੍ਰਾਉਂਡ ਚੈੱਕ $1 ਪਰ ਟ੍ਰਾਂਜੈਕਸ਼ਨ ਜਿਹੜੀ ਆ ਉਹ ਹੋਊਗੀ। ਤੇ ਪਰ ਕਹਿੰਦੇ ਆ ਵੀ ਇਸ ਦੇ ਉੱਤੇ ਕੋਈ ਇਹ ਨਹੀਂ ਰੋਕ ਨਹੀਂ ਲਾਈ ਗਈ ਜਾਂ ਉਹ ਦਾਇਰਾ ਨਹੀਂ, ਸੀਮਾ ਨਹੀਂ ਰੱਖੀ ਗਈ ਵੀ ਕਿੰਨਾ ਐਮੂਨੀਸ਼ਨ ਜਿਹੜਾ ਉਹ ਖਰੀਦਿਆ ਜਾ ਸਕਦਾ ਆ। ਤੇ ਪੁਲਿਸ ਬਾਡੀ ਕੈਮਰਾਜ਼ ਨੂੰ ਲੈ ਕੇ ਜਿਹੜਾ ਉਹ ਦੱਸਿਆ ਗਿਆ ਵੀ ਜਿੰਨੇ ਵੀ ਪੁਲਿਸ ਡਿਪਾਰਟਮੈਂਟ ਹੈਗੇ ਕੈਲੀਫੋਰਨੀਆ ਦੇ ਵਿੱਚ ਹੁਣ ਇਹ ਉਹਨਾਂ ਦੇ ਲਈ ਮੈਂਡੇਟਰੀ ਹੋ ਗਿਆ ਵੀ ਉਹ ਜਿਹੜੀ ਉਹਨਾਂ ਦੀ ਬਾਡੀ ਕੈਮਰੇ ਦੀ ਵੀਡੀਓ ਤੇ ਆਡੀਓ ਆ
ਉਹ 45 ਦਿਨਾਂ ਦੇ ਵਿੱਚ ਜੇ ਜਦੋਂ ਕੋਈ ਇਨਸੀਡੈਂਟ ਕੋਈ ਵੀ ਹੁੰਦਾ ਜਿਸ ਦੇ ਉੱਤੇ ਲੋਕ ਡਿਮਾਂਡ ਕਰਦੇ ਨੇ, ਉਹ 45 ਦਿਨਾਂ ਦੇ ਵਿੱਚ ਕਹਿੰਦੇ ਆ ਉਹਨਾਂ ਨੂੰ ਘੱਲਣੀ ਜਿਹੜੀ ਆ ਸਾਰਿਆਂ ਦੇ ਸਨਮੁਖ ਜਿਹੜੀ ਉਹ ਕਰਨੀ ਪਵੇਗੀ। ਇਹ ਕਹਿੰਦੇ ਲਾ ਉਹਨਾਂ ਕੇਸਿਸ ਦੇ ਵਿੱਚ ਹੀ ਅਪਲਾਈ ਹੋਵੇਗਾ ਜਿਸ ਦੇ ਵਿੱਚ ਆਫਿਸਰ ਨੇ ਜਿਹੜੀ ਆਪਣੀ ਵੈਪਨ ਆ ਉਹ ਫਾਇਰ ਕੀਤੀ ਆ, ਗੋਲੀ ਚਲਾਈ ਆ, ਤੇ ਜਾਂ ਫਿਰ ਫੋਰਸ ਯੂਜ਼ ਕਰਕੇ ਕੀਤੀ ਆ ਜਿਸ ਦੇ ਕਰਕੇ ਰਿਜ਼ਲਟ ਉਹਦਾ ਆ ਜਿਸ ਦੇ ਉੱਤੇ ਫੋਰਸ ਯੂਜ਼ ਹੋਈ ਆ ਪੁਲਿਸ ਵਾਲੇ ਦੇ ਦੁਆਰਾ ਵੀ ਉਹਦੀ ਮੌਤ ਹੋਈ ਆ ਜਾਂ ਸੀਰੀਅਸ ਇੰਜਰੀ ਆ ਉਹ ਕਿਸੇ ਹੋਰ ਨੂੰ ਜਿਹੜੀ ਹੋਈ ਆ। ਇਹਨਾਂ ਕੇਸ ਦੇ ਵਿੱਚ 45 ਦਿਨਾਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਆਪਣੀ ਜਿਹੜੀ ਬਾਡੀ ਕੈਮਰਾ ਦੀ ਵੀਡੀਓ ਤੇ ਆਡੀਓ ਰਿਲੀਜ਼ ਆ ਉਹ ਕਰਨੀ ਪਵੇਗੀ। ਇਸ ਵੈਸੇ ਹਰਜੋਤ ਸਿੰਘ ਜੀ ਬਾਡੀ ਕੈਮਰਿਆਂ ਦੇ ਆਉਣ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਦਾਗੀ ਪੁਲਿਸ ਵਾਲੇ ਆ ਉਹਨਾਂ ਦੀਆਂ ਜਿਹੜੀਆਂ ਕਰਤੂਤਾਂ ਆ ਉਹ ਸਾਹਮਣੇ ਆਈਆਂ ਨੇ, ਕਿੱਦਾਂ ਕਈਆਂ ਨੂੰ ਉਹ ਫਸਾਉਣ ਦੀਆਂ ਗੱਲਾਂ ਉਸ ਦੇ ਵਿੱਚ ਕਰਦੇ ਰਹੇ ਆ ਤੇ ਕਿੱਦਾਂ ਉਹ ਇਹ ਪਹਿਲੋਂ ਕਹਿ ਕੇ ਵੀ ਮੈਨੂੰ ਡਰ ਸੀਗਾ ਉਹਨੇ ਮੇਰੇ ਵਾਲਾ ਹਥਿਆਰ ਇੱਦਾਂ ਕੀਤਾ ਜਾਂ ਉਹ ਕੀਤਾ, ਉਹ ਚੀਜ਼ਾਂ ਵੀ ਸਾਹਮਣੇ ਬਹੁਤ ਆਈਆਂ ਜੀ। ਸੋ ਅਗਲਾ ਜਿਹੜਾ ਰੂਲ ਹੈਗਾ ਆ ਉਹ ਜੁਲਾਈ 1 ਤੋਂ ਚੇਂਜ ਹੋਣ ਜਾ ਰਿਹਾ। ਉਹਦੇ ਮੁਤਾਬਕ ਜਿਹੜੇ ਤੁਹਾਡੇ ਡਾਕਟਰ ਹੈਗੇ ਆ, ਚਾਹੇ ਉਹ ਫਿਜ਼ੀਸ਼ੀਅਨ ਆ, ਸਰਜਨ ਆ, ਆਸਟੀਓਪੈਥ ਆ, ਨੈਚੁਰੋਪੈਥਿਕ ਡਾਕਟਰ ਹੈਗਾ, ਕਾਇਰੋਪ੍ਰੈਕਟਰ ਆ, ਬੱਚਿਆਂ ਦਾ ਡਾਕਟਰ ਆ, ਐਕੂਪੰਕਚਰ ਆ, ਕਹਿੰਦੇ ਵੀ ਜੇ ਕਿਸੇ ਤਰ੍ਹਾਂ ਦੀ ਉਹਨਾਂ ਦੇ ਉੱਤੇ ਪ੍ਰੋਵੇਸ਼ਨ ਲੱਗੀ ਹੈਗੀ ਆ ਕੋਈ ਸੀਰੀਅਸ ਮਿਸਕੰਡਕਟ ਦੀ, ਜਿਸ ਤਰ੍ਹਾਂ ਹੋ ਸਕਦਾ ਕੋਈ ਸੈਕਸ਼ੂਅਲ ਮਿਸਕੰਡਕਟ, ਡਰੱਗ ਅਬਿਊਜ਼ ਜਾਂ ਕੋਈ ਕ੍ਰਿਮੀਨਲ ਕਨਵਿਕਸ਼ਨ ਹੋਈ ਆ ਜਿਹਦੇ ਵਿੱਚ ਕੋਈ ਪੇਸ਼ੈਂਟ ਜਿਹੜਾ ਹਾਰਮ ਹੋਇਆ ਹੈਗਾ ਆ, ਉਹਦੇ ਬਾਰੇ ਜਿਹੜਾ ਡਾਕਟਰਸ ਆ ਉਹਨਾਂ ਨੂੰ ਆਪਣੇ ਪੇਸ਼ੈਂਟਸ ਨੂੰ ਇਹ ਦੱਸਣਾ ਪਊਗਾ ਜੀ। ਤੇ ਇੱਕ ਮੈਰੀਜੁਆਨਾ ਦੀ ਕਨਵਿਕਸ਼ਨ ਨੂੰ ਲੈ ਕੇ ਵੀ ਹੈਗਾ ਆ, ਕਹਿੰਦੇ 1 ਜੁਲਾਈ ਤੱਕ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀਗਾ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਉਹਨਾਂ ਲੋਕਾਂ ਦੇ ਜਿਹੜੇ ਰਿਵਿਊਜ਼ ਕਰਨ, ਰੈਕਰਡਸ ਜਿਹੜੇ ਰਿਵਿਊ ਕਰਨ ਤੇ ਆਇਡੈਂਟੀਫਾਈ ਕਰਨ ਜਿਨ੍ਹਾਂ ਦੇ ਉੱਤੇ ਪਾਸਟ ਮੈਰੀਜੁਆਨਾ ਦੀਆਂ ਕਨਵਿਕਸ਼ਨਸ ਜਿਹੜੀਆਂ ਹੈਗੀਆਂ ਨੇ। ਤੇ ਕਿਉਂਕਿ ਹੁਣ ਇਹ ਚੀਜ਼ ਲੀਗਲ ਹੋ ਚੁੱਕੀ ਆ ਕੈਲੀਫੋਰਨੀਆ ਦੇ ਵਿੱਚ, ਸੋ ਇਸ ਪ੍ਰੋਪੋਜੀਸ਼ਨ ਜਿਹੜੀ 64 ਦੇ ਤਹਿਤ ਤੇ ਹੁਣ ਜਿਹੜਾ ਅਸੈਂਬਲੀ ਬਿੱਲ 1793 ਇਸ ਦੇ ਵਿੱਚ ਹੁਣ ਇਹ ਹੋਊਗਾ ਵੀ ਇਹ ਜਿਹੜੀਆਂ ਮੈਰੀਜੁਆਨਾ ਕਨਵਿਕਸ਼ਨਸ ਉਸ ਕਹਿ ਲਓ ਵੀ ਅਮਾਊਂਟ ਤੋਂ ਘੱਟ ਵਾਲੀਆਂ ਜਿਹੜੀਆਂ ਹੈਗੀਆਂ ਆ ਤੇ ਉਹਨਾਂ ਨੂੰ ਹੁਣ ਐਕਸਪੰਜ ਕੀਤਾ ਜਾਊਗਾ, ਯਾਨੀ ਕਿ ਉਹਨਾਂ ਨੂੰ ਰੋਕ ਕੇ ਜਿਹੜਾ ਰੱਖਿਆ ਜਾਊਗਾ ਤਾਂ ਜੋ ਇਹਨਾਂ ਦੇ ਉਹਨਾਂ ਲੋਕਾਂ ਦੀਆਂ ਰੈਕਰਡਸ ਦੇ ਉੱਤੇ ਇਹ ਨਾ ਦਿਖਣ ਜੀ। ਤੇ ਜਿਹੜੇ ਅਗਲਾ ਹੈਗਾ ਸੋਸ਼ਲ ਮੀਡੀਆ ਬੋਟਸ, ਸੋਸ਼ਲ ਮੀਡੀਆ ਦੇ ਉੱਤੇ ਹੁਣ ਕਿਉਂਕਿ ਇਲੈਕਸ਼ਨ ਆ ਰਹੀ ਆ, ਪਿਛਲੀਆਂ ਇਲੈਕਸ਼ਨ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਬਹੁਤ ਸਾਰੇ ਨਕਲੀ ਖਬਰਾਂ ਚੱਲੀਆਂ ਹੋਇਆ, ਨਕਲੀ ਆਈਡੀਆਂ ਬਣਾਈਆਂ। ਸੋ ਇਹ ਕੈਲੀਫੋਰਨੀਆ ਦੇ ਵਿੱਚ ਇਹ ਲਾ ਜਿਹੜਾ ਪਾਸ ਹੋਇਆ ਸੀ ਪਿਛਲੇ ਸਾਲ, ਇਹ ਤਾਂ ਕਿ ਜਿਹੜੀ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਫੇਕ ਇਨਫੋਰਮੇਸ਼ਨ ਜਾਂ ਕੋਈ ਹੋਰ ਇਨਫੋਰਮੇਸ਼ਨ ਨਾ ਜਿਹੜੀ ਸਪਰੈਡ ਕੀਤੀ ਜਾਵੇ ਕਿਸੇ ਫੇਕ ਆਈਡੀਜ਼ ਵੱਲੋਂ। ਸੋ ਤੁਸੀਂ ਉਹਦੇ ਨਾਲ ਕੀ ਆ ਵੀ ਉਹ ਸਜ਼ਾ ਹੋ ਸਕਦੀ ਆ ਜੇ ਤੁਸੀਂ ਫੇਕ ਆਈਡੀ ਬਣਾ ਕੇ ਜਿਹੜਾ ਕਿਸੇ ਨੂੰ ਕਿਸੇ ਵੋਟਰ ਨੂੰ ਜਿਹੜਾ ਆ ਇਨਫਲੂਐਂਸ ਕਰ ਰਹੇ ਆ ਜਾਂ ਤੁਸੀਂ ਕਿਸੇ ਤਰ੍ਹਾਂ ਦੀ ਕਮਰਸ਼ੀਅਲ ਸੇਲ ਕਰ ਰਹੇ ਹੈਗੇ ਆ ਜੀ। ਇੱਕ ਹੋਰ ਜਿਹੜਾ ਹਰਜੋਤ ਸਿੰਘ ਜੀ ਫॉर ਪ੍ਰੋਫਿਟ ਚਾਰਟਰ ਸਕੂਲਸ ਆ ਉਹਨਾਂ ਉੱਤੇ ਜਿਹੜਾ ਬੈਨ ਆ ਉਹ ਲੱਗ ਗਿਆ ਆ। ਅਸੈਂਬਲੀ ਬਿੱਲ 406 ਜਿਹੜਾ ਆ ਉਹ ਪਾਸ ਹੋਇਆ ਸੀ ਤੇ ਇਸ ਨੂੰ ਪਿਛਲੇ ਸਾਲ ਸਾਬਕਾ ਗਵਰਨਰ ਜੈਰੀ ਬਰਾਊਨ ਉਹਨਾਂ ਨੇ ਦਸਤਖਤ ਕਰਕੇ ਹੋਂਦ ਦੇ ਵਿੱਚ ਲਿਆਂਦਾ ਸੀਗਾ, ਜਿਸ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੇ ਫॉर ਪ੍ਰੋਫਿਟ ਜਿਹੜੇ ਚਾਰਟਰ ਸਕੂਲਸ ਆ ਉਹਨਾਂ ਦੇ ਉੱਤੇ ਬੈਨ ਲੱਗ ਚੁੱਕਾ ਹੈ। ਇਸ ਟਾਈਮ ਕਹਿੰਦੇ ਤਕਰੀਬਨ 34 ਚਾਰਟਰ ਸਕੂਲਸ ਹੈਗੇ ਨੇ ਜਿਹੜੇ ਓਨਡ ਹੈਗੇ ਨੇ ਤੇ ਜਾਂ ਹੈਵੀਲੀ ਕਨੈਕਟਡ ਹੈਗੇ ਨੇ ਫॉर ਪ੍ਰੋਫਿਟ ਕੰਪਨੀਜ਼ ਦੇ ਨਾਲ, ਤੇ ਇਹਨਾਂ ਦੇ ਵਿੱਚ ਕੈਲੀਫੋਰਨੀਆ ਵਰਚੁਅਲ ਅਕੈਡਮੀਜ਼ ਕਾਵਾ ਕਰਕੇ ਇੱਕ ਹੈਗੀ ਆ, ਉਹ ਵੀ ਇਨਕਲੂਡ ਹੁੰਦੀ ਆ, ਤੇ ਹੋਰ ਕਈ ਆਨਲਾਈਨ ਸਕੂਲ ਨੇ ਐਫੀਲੀਏਟ ਕਰਦੇ ਨੇ K-12 ਇੰਕ ਕਰਕੇ। ਸੋ ਇਹ ਕਹਿੰਦੇ ਆ ਵੀ ਚਾਰਟਰ ਸਕੂਲ ਆਪਰੇਟਰ ਇਹਨਾਂ ਦਾ ਰੈਵਨਿਊ $1 ਬਿਲੀਅਨ ਐਨੂਅਲ ਹੈਗਾ ਆ। ਸੋ ਇਦਾਂ ਦੇ ਜਿਹੜੇ ਸਕੂਲਸ ਆ ਚਾਰਟਰ ਸਕੂਲਸ ਫॉर ਪ੍ਰੋਫਿਟ ਵਾਲੇ ਆ ਉਹਨਾਂ ਨੂੰ ਬੈਨ ਕੀਤਾ ਜਾ ਰਿਹਾ ਹੈਗਾ ਆ ਜੀ। ਸਾਡਾ ਜਿਹੜਾ ਸਮਾਂ ਵੀ ਸਮਾਪਤ ਹੈਗਾ ਆ। ਸੋ ਜਾਂਦੇ ਜਾਂਦੇ ਵੀ ਇੱਕ ਹੋਰ ਦੱਸੀਏ, ਸਕੂਲ ਮੀਲਸ ਨੂੰ ਲੈ ਕੇ ਵੀ ਇੱਕ ਅਸੈਂਬਲੀ ਬਿੱਲ 1871 ਆ ਜਿਹੜਾ 1 ਜੁਲਾਈ ਤੋਂ ਜਿਹੜਾ ਉਹ ਲਾਗੂ ਹੋ ਚੁੱਕਾ ਆ। ਇਸ ਦੇ ਵਿੱਚ ਕਹਿੰਦੇ ਆ ਵੀ ਨਵੇਂ ਅਕੈਡਮਿਕ ਈਅਰ ਦੇ ਵਿੱਚ ਚਾਰਟਰ ਸਕੂਲਸ ਜਿਹੜੇ ਕਿ ਲੋ ਇਨਕਮ ਸਟੂਡੈਂਟਸ ਨੂੰ ਪ੍ਰੋਵਾਈਡ ਕਰਦੇ ਹੈਗੇ ਆ, ਉਹਨਾਂ ਨੂੰ ਜਿਹੜਾ ਲੋ ਇਨਕਮ ਸਟੂਡੈਂਟਸ ਆ ਉਹਨਾਂ ਨੂੰ ਫ੍ਰੀ ਜਾਂ ਰਿਡਿਊਸਡ ਪ੍ਰਾਈਸ ਮੀਲ ਜਿਹੜੇ ਚਾਰਟਰ ਸਕੂਲ ਵਾਲਿਆਂ ਨੂੰ ਇਹ ਪ੍ਰੋਵਾਈਡ
ਕਰਨੀਆਂ ਪੈਣਗੀਆਂ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਜਿੱਦਾਂ ਆਪਾਂ ਪਹਿਲੀ ਜਿਹੜੇ ਰੂਲ ਦੇ ਵਿੱਚ ਵੀ ਦੱਸਿਆ ਵੀ 34 ਤੋਂ ਵੱਧ ਇੱਦਾਂ ਦੇ ਜਿਹੜੇ ਚਾਰਟਰ ਸਕੂਲਸ ਹੈਗੇ ਆ, ਉੱਦਾਂ ਓਵਰਆਲ ਤਾਂ ਜ਼ਿਆਦਾ ਹੋਣਗੇ, ਉਹ ਤਾਂ ਫੋਰ ਪ੍ਰੋਫਿਟ ਵਾਲੇ ਵੀ ਜਿਹੜੇ ਉਹ ਸੀਗੇ। ਕਹਿੰਦੇ ਵੀ 3,40,000 ਸਟੂਡੈਂਟਸ ਜਿਹੜੇ ਆ ਉਹ ਲੋ ਇਨਕਮ ਸਟੂਡੈਂਟਸ ਆ, ਉਹਨਾਂ ਨੂੰ ਇਹ ਸਰਵ ਕਰਦੇ ਨੇ। ਸੋ ਉਹਨਾਂ ਵਾਸਤੇ ਆਈਦਰ ਫ੍ਰੀ ਜਾਂ ਰਿਡਿਊਸ ਪ੍ਰਾਈਸ ਮੀਲਸ ਜਿਹੜੀਆਂ ਇਹਨਾਂ ਨੂੰ ਇਸ ਦੇ ਤਹਿਤ ਦੇਣੀਆਂ ਪੈਣਗੀਆਂ ਜੀ। ਸੋ ਬਿਲਕੁਲ। ਤੇ ਜਾਂਦੇ ਜਾਂਦੇ ਆਪਾਂ ਇੱਕ ਹੋਰ ਖਬਰ ਸਾਂਝੀ ਕਰ ਦਈਏ ਰਾਜਕਨਵੀਰ ਸਿੰਘ ਜੀ, ਕਿਉਂਕਿ ਫਲਾਂ ਦਾ ਜਿਹੜਾ ਸੀਜ਼ਨ ਹੈਗਾ ਆ, ਤੇ ਫ੍ਰਿਜ਼ਨੋ ਦੇ ਵਿੱਚ ਇੱਕ ਜਿਹੜੇ ਸੁਪਰ ਮਾਰਕੀਟਸ ਹੈਗੇ ਆ, ਵਲਾਰਟਾ ਸੁਪਰ ਮਾਰਕੀਟਸ, ਉਹ ਕਾਫੀ ਜਿਹੜੇ ਕਲਿੰਟਨ ਦੇ ਉੱਤੇ ਵੀ ਹੈਗੀ ਆ, ਵੈਬਰ ਸਟਰੀਟ ਦੇ ਉੱਤੇ ਵੀ ਆ, ਉਹਨਾਂ ਨੇ ਇਹ ਕਿਹਾ ਆ ਵੀ ਸਟਾਰਟਿੰਗ ਨਾਓ ਜਿਹੜੇ 12 ਸਾਲਾਂ ਤੋਂ ਥੱਲੇ ਦੇ ਬੱਚੇ ਹੋਊਗੇ ਉਹਨਾਂ ਨੂੰ ਜਿਹੜਾ ਉੱਥੋਂ ਜਿਹੜਾ ਫ੍ਰੀ ਫਰੂਟ ਜਿਹੜਾ ਮਿਲੂਗਾ ਜਦੋਂ ਉਹ ਆਪਣੇ ਪੇਰੈਂਟਸ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਾਪਿੰਗ ਕਰਨ ਜਾਂਦੇ ਹੈਗੇ ਆ। ਇਹ ਜਿਹੜਾ ਇਨੀਸ਼ੀਏਟਿਵ ਆ ਉਹਨਾਂ ਨੇ ਇੱਕ ਵੈਲੀ ਚਿਲਡਰਨ ਹਸਪੀਟਲ ਨੇ ਸ਼ੁਰੂ ਕੀਤਾ, ਕਿਡਸ ਈਟ ਸਮਾਰਟ। ਸੋ ਵਲਾਰਟਾ ਸੁਪਰ ਮਾਰਕੀਟ ਸੇ ਵਧੀਆ ਪ੍ਰੋਜੈਕਟ ਹੈਗਾ, ਤੇ ਜਿਹੜੇ ਬੱਚੇ ਨਾਲ ਜਾਂਦੇ ਹੈਗੇ ਆ ਤੇ ਉਹਨਾਂ ਤੇ ਜਿਹੜੇ ਉਹ ਫ੍ਰੀ ਫਰੂਟ ਜਿਹੜਾ ਉਹ ਖਾ ਸਕਦੇ ਆ। ਸੀਡਰ ਤੇ ਡਕੋਟਾ ਰੋਡ ਤੇ ਹੈਗਾ ਉਹਨਾਂ ਦਾ, ਕਲਿੰਟਨ ਤੇ 99 ਤੇ ਬਟਲਰ ਤੇ ਚੈਸਟਨਟ ਦੇ ਉੱਤੇ। ਹੁਣ ਇਹ ਨਾ ਹੋਏ ਘਰ ਦੇ ਕੋਲੇ ਫਰੂਟ ਹੀ ਲੈ ਜਾਣ ਤੇ ਨਿਆਣੇ ਖਾਣ ਹੀ ਨਾ ਬਾਅਦ ਫਿਰ ਸੁੱਟਦੇ ਫਿਰੋ। ਸੋ ਲਿਓ ਤਾਂ ਹੀ ਜੇ ਵਾਕਿਆ ਹੀ ਤੁਹਾਨੂੰ ਜਿਹੜੇ ਨਿਆਣੇ ਤੁਹਾਡੇ ਖਾ ਰਹੇ ਹੋਣ, ਨਹੀਂ ਤਾਂ ਬਾਅਦ ਸੁੱਟਣਾ ਤਾਂ ਅਦਰਵਾਈਜ਼ ਕੋਈ ਫਾਇਦਾ ਨਹੀਂ ਹੈਗਾ ਇਸ ਚੀਜ਼ ਦਾ। ਤੇ ਹਰਜੋਤ ਸਿੰਘ ਜੀ, ਇੱਥੇ ਸਮਾਂ ਸਮਾਪਤ, ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਕਰਨੇ ਕੀ ਚਾਹੀਏ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੀ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪ੍ਰੀਤ ਇੰਡੀਆ ਮਾਰਕੀਟ ਆਪਣੀ ਪਹਿਲੀ ਐਨਵਰਸਰੀ ਤੇ ਦੇ ਰਹੇ ਹਨ ਖਾਸ ਆਫਰ, ਜਿੱਥੋਂ ਤੁਸੀਂ ਲੈ ਸਕਦੇ ਹੋ ਇੰਡੀਅਨ ਫਿਜ਼ੀਅਨ ਅਤੇ ਪਾਕਿਸਤਾਨੀ ਗਰੋਸਰੀ, ਆਟਾ ਦਾਲਾਂ ਅਤੇ ਚੌਲਾਂ ਤੇ ਲੱਗ ਚੁੱਕੀ ਹੈ ਭਾਰੀ ਸੇਲ। ਇੰਡੀਆ ਟੀ ਸਿਰਫ ਹੀ 599 ਵਿੱਚ ਅਤੇ ਚੱਕੀ ਆਟਾ ਸਿਰਫ ਹੀ 999 ਦੇ ਵਿੱਚ। ਹਰ ਇੱਕ ਤਰ੍ਹਾਂ ਦੇ ਆਰਗੈਨਿਕ ਦਾਲਾਂ ਅਤੇ ਮਸਾਲੇ ਖਰੀਦ ਸਕਦੇ ਹੋ ਅਤੇ ਲੈ ਸਕਦੇ ਹੋ ਸ਼ੂਗਰ ਫ੍ਰੀ ਆਟਾ ਅਤੇ ਚੌਲ। ਵਿਆਹ ਤੇ ਜਾਗੋ ਦਾ ਸਮਾਨ ਮਿਲਦਾ ਹੈ ਅਤੇ ਫੋਲਡਿੰਗ ਬੈੱਡ ਵੀ ਖਰੀਦ ਸਕਦੇ ਹੋ। ਗੁਰਦੁਆਰਾ ਸਾਹਿਬ ਦੀ ਗਰੋਸਰੀ ਕਰਨ ਤੇ 10% ਦਾ ਡਿਸਕਾਊਂਟ ਲਓ। ਜੇਕਰ ਤੁਸੀਂ ਫੋਨ ਤੇ $100 ਦੀ ਗਰੋਸਰੀ ਖਰੀਦਦੇ ਹੋ ਤਾਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। ਫਰੈਸ਼ ਇੰਡੀਅਨ ਫੂਡ ਫੋਨ ਤੇ ਆਰਡਰ ਕਰ ਸਕਦੇ ਹੋ ਅਤੇ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। $100 ਦੀ ਗਰੋਸਰੀ ਲੈਣ ਤੇ 5% ਦਾ ਡਿਸਕਾਊਂਟ। ਅੱਜ ਹੀ ਕਾਲ ਕਰੋ ਪ੍ਰੀਤ ਇੰਡੀਆ ਮਾਰਕੀਟ 10044 ਬਰੂਸਵਿਲ ਰੋਡ ਸਵੀਟ 150 ਐਲਕ ਗਰੋਵ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167146717 916 714 6717। ਪ੍ਰੀਤ ਇੰਡੀਆ ਮਾਰਕੀਟ। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64 DRE ਲਾਇਸੈਂਸ ਨੰਬਰ 02681444। ਕੀ ਤੁਸੀਂ ਜਾਂ ਕੋਈ ਤੁਹਾਡਾ ਜਾਣਕਾਰ